वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਆਪ ਸਭ ਦਾ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਜਿਵੇਂ ਪਿਛਲੇ ਦਿਨਾਂ ਤੋਂ ਕਾਫੀ ਦਿਨਾਂ ਤੋਂ ਇਸ ਦੇ ਉੱਤੇ ਵਿਚਾਰ ਚਰਚਾ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਤੇ ਭਾਰਤ ਦੇ ਵਿੱਚ ਜਿਹੜੇ ਇਸ ਵਕਤ ਹਾਲਾਤ ਬਣੇ ਹੋਏ ਆ ਉਹ ਘੱਟ ਗਿਣਤੀਆਂ ਦੇ ਲਈ ਬੜੇ ਘਾਤਕ ਹੁੰਦੇ ਨਜ਼ਰ ਆ ਰਹੇ ਆ। ਵਿਸ਼ੇਸ਼ ਕਰਕੇ ਜਦੋਂ ਤੋਂ 5 ਅਗਸਤ ਤੋਂ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦਾ ਨੀਂਹ ਪੱਥਰ ਰੱਖ ਕੇ ਨਰਿੰਦਰ ਮੋਦੀ ਜਾਂ ਅਦਰਵਾਈਜ਼ ਜਦੋਂ ਅਸੀਂ RSS ਤੇ ਹਿੰਦੂਤਵਾ ਥਾਟ ਦੇ ਨਾਲ ਸੰਬੰਧਿਤ ਜਿਹੜੇ ਲੀਡਰਸ ਨੇ ਉਹਨਾਂ ਦਾ ਦੇਖਦੇ ਹਾਂ, ਉਹਨਾਂ ਵੱਲੋਂ ਇੱਕ ਨਵੇਂ ਭਾਰਤ ਦੇ ਨਿਰਮਾਣ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਹੈ। ਸੋ ਇਹਨਾਂ ਹੀ ਗੱਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਵਿਸ਼ੇਸ਼ ਕਰਕੇ ਅਸੀਂ ਘੱਟ ਗਿਣਤੀਆਂ ਦੇ ਉੱਤੇ ਤੇ ਭਾਰਤ ਦੇ ਵਿੱਚ ਜਾਂ ਵਿਸ਼ੇਸ਼ ਕਰਕੇ ਪੰਜਾਬ ਦੇ ਵਿੱਚ ਜੋ ਸਿੱਖਾਂ ਦੇ ਹਾਲਾਤ ਨੇ ਜਾਂ ਸਿੱਖਾਂ ਦੇ ਉੱਤੇ ਜਿਹੜੇ ਹਮਲੇ ਕੀਤੇ ਜਾ ਰਹੇ ਨੇ, ਉਹ ਬੌਧਿਕ ਹਮਲਿਆਂ ਤੋਂ ਲੈ ਕੇ ਫਿਜ਼ੀਕਲ ਹਮਲਿਆਂ ਤੱਕ ਕਿਹੜੇ ਟੈਕਟਿਕਸ ਯੂਜ਼ ਕੀਤੇ ਜਾ ਰਹੇ ਨੇ, ਕਿਸ ਤਰੀਕੇ ਦੇ ਨਾਲ ਸਿੱਖਾਂ ਦੀ ਜਿਹੜੀ ਹੈ ਉਹ ਇੱਕ ਹਿਸਾਬ ਨਾਲ ਨਸਲਕੁਸ਼ੀ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ, ਇਸ ਬਾਬਤ ਅਸੀਂ ਅੱਜ ਦੇ ਇਸ ਸ਼ੋਅ ਦੇ ਵਿੱਚ ਵਿਚਾਰ ਚਰਚਾ ਕਰਾਂਗੇ। ਕਿਉਂਕਿ ਟੌਪਿਕਸ ਵੱਖੋ ਵੱਖਰੇ ਹੁੰਦੇ ਨੇ, ਜਿਹੜੇ ਵੱਖੋ ਵੱਖਰੇ ਫੀਲਡਸ ਨੇ, ਜਿਹੜੀਆਂ ਖਬਰਾਂ ਵੀ ਆ ਰਹੀਆਂ ਨੇ ਉਹ ਵੀ ਇਸ ਵਕਤ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਸਿੱਖਾਂ ਤੇ ਘੱਟ ਗਿਣਤੀਆਂ ਦੇ ਜਿਹੜੇ ਇਸ ਵਕਤ ਉਹਨਾਂ ਦੇ ਉੱਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ ਉਹ ਬੜਾ ਹੀ ਘਾਤਕ, ਵੱਧ ਤੋਂ ਬਦਤਰ ਜਿਹੜੀ ਸਥਿਤੀ ਹੈ ਉਹ ਬਣਦੀ ਨਜ਼ਰ ਆ ਰਹੀ ਹੈ। ਸੋ ਅੱਜ ਸਾਡੇ ਨਾਲ ਇਸ ਸਾਰੀ ਗੱਲਬਾਤ ਦੇ ਲਈ UK ਤੋਂ 5K ਬ੍ਰੌਡਕਾਸਟਿੰਗ ਦੇ CEO ਸਰਦਾਰ ਸਵਰਨਬੀਰ ਸਿੰਘ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ। ਆਪ ਦਾ ਬੜੇ ਲੰਬੇ ਸਮੇਂ ਤੋਂ ਮੀਡੀਆ ਦੇ ਨਾਲ ਵਾਹ ਵਾਸਤਾ ਹੈ, ਬੜੀ ਤਿੱਖੀ ਅੱਖ ਦੇ ਨਾਲ ਖਬਰਾਂ ਦੇਖਦੇ ਨੇ, ਸਮਝਦੇ ਨੇ ਤੇ ਸਿੱਖ ਨੁਕਤਾ ਨਿਗਾਹ ਤੋਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਨੇ ਜਾਂ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ ਹਮੇਸ਼ਾ ਸਿੱਖ ਸੰਗਤਾਂ ਨੂੰ ਕਿ ਇਹਦੇ ਵਿੱਚ ਸਿੱਖਾਂ ਦਾ ਪੰਜਾਬ ਦਾ ਕੀ ਫਾਇਦਾ ਹੈ ਤੇ ਕੀ ਨੁਕਸਾਨ ਹੈ। ਸੋ ਸਵਰਨਬੀਰ ਸਿੰਘ ਹੋਰਾਂ ਦੇ ਨਾਲ ਅਸੀਂ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਭਾਈ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ TV84 ਦਾ ਔਰ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਇੱਕ ਵਾਰੀ ਫਿਰ ਮੈਂ ਫਤਿਹ ਦੀ ਸਾਂਝ ਕਰਦਾ ਹਾਂ ਸਾਰੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਵਰਨਬੀਰ ਸਿੰਘ ਜੀ, ਸ਼ੁਰੂਆਤ ਕਰੀਏ ਗੱਲਬਾਤ ਦੀ। ਜਿਹੜਾ ਇੱਕ ਇਸ਼ੂ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਆਇਆ ਸੀ, ਇਸ ਜਿਹੜੇ ਸਾਰੇ ਪੈਂਡੈਮਿਕ ਦੇ ਦੌਰ ਦੇ ਵਿੱਚੋਂ ਲੰਘ ਰਹੇ ਹਾਂ, ਜਿਹੜਾ COVID-19 ਵਾਇਰਸ ਹੈ ਇਹਨੇ ਦੁਨੀਆ ਨੂੰ ਆਪਣੀ ਚਪੇਟ ਦੇ ਵਿੱਚ ਲਿਆ ਤੇ ਕਾਫੀ ਕੁਛ ਹੈ ਜਿਹੜਾ ਇਸ ਵਕਤ ਉਹ ਇਸ ਵਾਇਰਸ ਦੇ ਆਲੇ ਦੁਆਲੇ ਕੇਂਦਰਿਤ ਹੈ। ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਸਾਡੇ ਸਾਹਮਣੇ ਆਈ ਸੀ ਕਿ ਅੰਮ੍ਰਿਤਸਰ ਦੇ ਵਿੱਚ ਜਿਹੜੀ ਇੱਕ ਵਾਇਰੋਲੋਜੀ ਲੈਬ ਹੈ ਉਹ ਸਥਾਪਿਤ ਕੀਤੀ ਜਾ ਰਹੀ ਹੈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਸੈਂਟਰ ਦੇ ਥੱਲੇ। ਸੋ ਇਹ ਜਦੋਂ ਅਸੀਂ ਦੇਖਦੇ ਹਾਂ, ਤੁਸੀਂ ਵੀ ਇਹਦੇ ਤੇ ਆਪਣੇ ਜਿਹੜੇ ਵਿਚਾਰ ਨੇ ਉਹ ਸਿੱਖ ਸੰਗਤਾਂ ਦੇ ਨਾਲ ਸਾਂਝੇ ਕੀਤੇ ਆ। ਮੈਂ ਜਾਣਨਾ ਚਾਹੂੰਗਾ ਕੀ ਤੁਹਾਨੂੰ ਇਹਦੇ ਵਿੱਚ ਨਜ਼ਰ ਆਉਂਦਾ ਹੈ ਜਾਂ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਕੇਂਦਰ ਸਰਕਾਰ ਵੱਲੋਂ ਇਹਦੀ ਮਨਜ਼ੂਰੀ ਦਿੱਤੀ ਗਈ ਹੈ, ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਟੈਪ ਦਾ ਸਵਾਗਤ ਕੀਤਾ ਗਿਆ ਤੇ ਤੁਸੀਂ ਇਸ ਦਾ ਵਿਰੋਧ ਕੀਤਾ, ਮਾਮਲਾ ਕੀ ਹੈ ਐਗਜ਼ੈਕਟਲੀ? ਥੋੜਾ ਜਿਹਾ ਡਿਟੇਲ ਦੇ ਵਿੱਚ ਮੈਂ ਜਾਣਨਾ ਚਾਹੂੰਗਾ ਜੀ। ਵੀਰ ਜੀ, ਤੁਹਾਡਾ ਸਵਾਲ ਇੱਕ ਬੜੇ ਵਾਜਬ ਮੌਕੇ ਤੇ ਆਇਆ ਵੇ ਔਰ ਬੜਾ ਵਾਜਬ ਜਿਹੜਾ ਹੈਗਾ ਵੇ ਸਵਾਲ ਵੀ ਹੈ। ਤੁਸੀਂ ਇਸ ਵੇਲੇ ਜੋ ਵਾਇਰਸ ਕਰਕੇ, ਉਹ ਭਾਵੇਂ ਵਾਇਰਸ ਕਿਸੇ ਨੇ ਵੀ ਕੀਤਾ ਸੀ, ਉਸ ਪਿਛੋਕੜ ਚ ਨਹੀਂ ਜਾਂਦੇ, ਵਾਇਰਸ ਕਰਕੇ ਜੋ ਇਸ ਵੇਲੇ ਦੁਨੀਆ ਦਾ ਨੁਕਸਾਨ ਹੋ ਰਿਹਾ ਵੇ, ਜੋ ਡਰ ਬੈਠਾ ਵੇ, ਉਹ ਸਾਡੇ ਸਭ ਦੇ ਸਾਹਮਣੇ ਹੈ, ਕਿਸੇ ਤੋਂ ਵੀ ਨਹੀਂ ਲੁਕਿਆ ਹੋਇਆ। ਉਹ ਭਾਵੇਂ ਉਹ ਘੱਟ ਗਿਣਤੀ ਵਾਲਾ ਹੋਵੇ, ਭਾਵੇਂ ਉਹ ਵੱਧ ਗਿਣਤੀ ਵਾਲਾ। ਸਾਨੂੰ ਇਹ ਵੀ ਪਤਾ ਵੇ ਕਿ ਜਿਹੜਾ ਵਾਇਰਸ ਹੈ ਇੱਕ ਚਾਈਨਾ ਦੇ ਸ਼ਹਿਰ ਵੁਹਾਨ ਦੇ ਵਿੱਚ ਸ਼ੁਰੂ ਹੋਇਆ। ਬੜੀ ਸੰਘਣੀ ਪਾਪੂਲੇਸ਼ਨ ਹੈ ਉਸ ਸ਼ਹਿਰ ਦੀ, ਤੇ ਬਿਕੋਜ਼ ਉਹ ਇੱਕ ਸਿਟੀ ਦੇ ਵਿੱਚ ਹੋਇਆ ਤੇ ਬੜੀ ਜਲਦੀ ਫੈਲ ਗਿਆ, ਆਊਟ ਆਫ ਕੰਟਰੋਲ ਹੋ ਗਿਆ। ਹੁਣ ਇਸੇ ਤਰੀਕੇ ਦੇ ਨਾਲ ਇੱਕ ਲੈਬ ਹੈ ਜਿਹੜੀ ਉਹ ਅੰਮ੍ਰਿਤਸਰ ਦੇ ਵਿੱਚ ਰਾਤੋਂ ਰਾਤ, ਇੱਕ ਤੇ ਪੂਰਾ ਦੁਨੀਆ ਜਿਹੜੀ ਹੈਗੀ ਉਹ ਵਾਇਰਸ ਤੋਂ ਲੜ ਰਹੀ ਹੈ, ਉਸ ਤੋਂ ਬਚਣ ਦੇ ਜਿਹੜੇ ਹੈਗੇ ਨੇ ਉਹ ਤਰੀਕੇ ਲੱਭ ਰਹੀ ਹੈ। ਤੇ ਇਹਨਾਂ ਨੇ ਕੀ ਕੀਤਾ, ਪੰਜਾਬ ਦੇ ਵਿੱਚ ਰਾਤੋਂ ਰਾਤ ਇੱਕ ਲੈਬ ਸਟੈਬਲਿਸ਼ ਕਰਨ ਦਾ ਨਿਰਣਾ ਲੈ ਲਿਆ ਔਰ ਉਹਦੇ ਵਾਸਤੇ ਮਨਜ਼ੂਰੀ ਦਿੱਤੀ। 150 ਕਰੋੜ ਦਾ ਬਜਟ ਵੀ ਪਾਸ ਕਰਤਾ। ਮੈਂ ਇੱਕ ਛੋਟੀ ਜਿਹੀ ਗੱਲ ਵੱਲ ਸਾਰੇ ਦਾ ਧਿਆਨ ਦੇਣਾ ਚਾਹੁੰਦਾ ਕਿ ਦੇਖੋ, ਜਦੋਂ ਪੰਜਾਬ ਦਾ ਕਿਸਾਨ ਆਪਣੇ ਕਰਜ਼ਿਆਂ ਨੂੰ ਲੈ ਕੇ ਰੋਂਦਾ ਹੈ ਤਾਂ ਉਸ ਦੀ ਆਵਾਜ਼ ਸਾਲੋਂ ਸਾਲ ਕੋਈ ਨਹੀਂ ਸੁਣਦਾ। ਜਦੋਂ ਪੰਜਾਬ ਆਪਣੇ ਪਾਣੀ ਦੇ ਮਸਲੇ ਲੈ ਕੇ ਰੋਂਦਾ ਹੈ ਤਾਂ ਉਹਦੀ ਆਵਾਜ਼ ਕੋਈ ਨਹੀਂ ਸੁਣਦਾ।
ਜਦੋਂ ਪੰਜਾਬ ਵਪਾਰ ਨੂੰ ਲੈ ਕੇ ਰੋਂਦਾ ਹੋਵੇ ਤਾਂ ਉਸ ਦੀ ਆਵਾਜ਼ ਕੋਈ ਨਹੀਂ ਸੁਣਦਾ। ਪਰ ਜਦੋਂ ਇਹੋ ਜਿਹੀਆਂ ਕੋਈ ਚੀਜ਼ਾਂ ਜਾਂ ਇਹੋ ਜਿਹੇ ਕੋਈ ਪ੍ਰੋਡਕਟ ਪੰਜਾਬ ਦੇ ਵਿੱਚ ਲਗਾਉਣੇ ਹੋਣ ਤਾਂ ਪੰਜਾਬੀਆਂ ਕੋਲੋਂ, ਸਿੱਖਾਂ ਕੋਲੋਂ ਪੁੱਛੇ ਹੀ ਨਹੀਂ ਜਾਂਦੇ, ਰਾਤੋਂ ਰਾਤ ਫੈਸਲੇ ਹੋ ਜਾਂਦੇ ਨੇ। ਹੁਣ ਅਗਰ ਇਹ ਜਿਹੜੀ ਲੈਬ ਹੈ ਅਗਰ ਉੱਥੇ ਸਥਾਪਿਤ ਹੋ ਗਈ, ਰੱਬ ਨਾ ਕਰੇ ਵੁਹਾਨ ਵਰਗਾ ਕੋਈ ਹੋਰ ਕਾਂਡ ਹੋ ਗਿਆ ਆਉਣ ਵਾਲੇ ਟਾਈਮ ਦੇ ਵਿੱਚ, ਤਾਂ ਉਹਦਾ ਨਤੀਜਾ ਸਭ ਤੋਂ ਪਹਿਲਾਂ ਕੌਣ ਭੁਗਤੇਗਾ? ਲਗਾ ਵੀ ਕਿੱਥੇ ਰਹੇ ਨੇ? ਅੰਮ੍ਰਿਤਸਰ ਵਿੱਚ। ਅੱਛਾ, ਕੱਲਾ ਉੱਥੇ ਵਾਇਰਸ ਨਹੀਂ ਹੋਣੇ, ਉੱਥੇ ਬਾਇਓਲੋਜੀਕਲ ਜਿਹੜੀਆਂ ਵਾਰਸ ਜਿਹਦੇ ਪਿੱਛੇ ਅਸੀਂ ਸਾਰੀ ਦੁਨੀਆ ਜਾ ਰਹੀ ਹੈ, ਉਹਦੇ ਉੱਥੇ ਸਾਰੇ ਟੈਸਟ ਹੋਣਗੇ। ਉਹ ਸਾਰੀਆਂ ਉੱਥੇ ਨਵੇਂ ਕੈਮੀਕਲਸ, ਨਵੇਂ ਜਿਹੜੇ ਹੈਗੇ ਨੇ ਬਾਇਓਲੋਜੀਕਲ ਵਾਇਰਸ, ਇਹ ਸਾਰੇ ਉੱਥੇ ਤਿਆਰ ਹੋਣਗੇ, ਉਹਦੇ ਟੈਸਟ ਕੀਤੇ ਜਾਣਗੇ। ਖੁਦਾ ਨਾ ਖਾਸਤਾ ਅਗਰ ਕੋਈ ਲੀਕ ਹੋ ਗਿਆ, ਔਰ ਅਗਰ ਜੇਕਰ ਇਹ ਕਿਸੇ ਨੇ ਜਾਣ ਕੇ ਲੀਕ ਕਰਤਾ, ਤਾਂ ਪੰਜਾਬ 1 ਮਿੰਟ ਦੇ ਵਿੱਚ ਖਤਮ ਹੋ ਜਾਏਗਾ, ਬਚਣ ਜੋਗਾ ਵੀ ਨਹੀਂ ਰਹੇਗਾ। ਹੱਥ ਅੜਦਾ ਰਹਿ ਜਾਏਗਾ ਕਿ ਕੋਈ ਆ ਕੇ ਸਾਡੀ ਮਦਦ ਕਰ ਦੇ। ਇੱਕ ਤਰੀਕੇ ਵਾਲੀ ਗੱਲ ਹੈ, ਇਨਸਾਨ ਉਹ ਹੁੰਦਾ ਵੇ ਜਿਹੜਾ ਆਪਣੀ ਗਲਤੀਆਂ ਤੋਂ ਸਿੱਖੇ। ਇਨਸਾਨ ਉਹ ਤੇ ਸਿਆਣਾ ਇਨਸਾਨ ਉਹ ਹੁੰਦਾ ਵੇ ਜਿਹੜਾ ਦੂਜਿਆਂ ਦੀ ਗਲਤੀਆਂ ਤੋਂ ਸਿੱਖੇ। ਚਾਈਨਾ ਨੇ ਇੱਕ ਗਲਤੀ ਕੀਤੀ ਜਾਂ ਕਿਸੇ ਨੇ ਵੀ ਗਲਤੀ ਕੀਤੀ, ਅਸੀਂ ਦੇਖਿਆ ਕਿ ਉਹ ਇੱਕ ਸ਼ਹਿਰ ਦੇ ਵਿੱਚ ਲੈਬ ਸੀ, ਉਸ ਕਰਕੇ ਵਾਇਰਸ ਬੜੀ ਜਲਦੀ ਫੈਲ ਗਿਆ। ਤੇ ਅਗਰ ਅਸੀਂ ਇੱਕ ਲੈਬ ਸਥਾਪਿਤ ਹੀ ਕਰਨੀ ਹੀ ਤਾਂ ਇਹੋ ਜਿਹੀ ਥਾਂ ਤੇ ਜਾ ਕੇ ਕਰਦੇ ਜਿੱਥੇ ਆਬਾਦੀ ਨਹੀਂ ਹੈ। ਭਾਰਤ ਇੱਕ ਬਹੁਤ ਵੱਡਾ ਮੁਲਕ ਹੈ, ਭਾਰਤ ਦੇ ਰੇਗਿਸਤਾਨਾਂ ਦੇ ਵਿੱਚ ਆਬਾਦੀ ਨਹੀਂ ਹੈਗੀ। ਲੱਦਾਖ ਵਰਗੇ ਕਈ ਏਰੀਆ ਹੈਗੇ ਨੇ, ਉੱਥੇ ਆਬਾਦੀ ਨਹੀਂ ਹੈਗੀ। ਅਗਰ ਉੱਥੇ ਜਾ ਕੇ ਲੈਬ ਸਟੈਬਲਿਸ਼ ਕੀਤੀ ਜਾਂਦੀ ਤਾਂ ਮੰਨਿਆ ਜਾਂਦਾ ਕਿ ਇੱਕ ਚੰਗਾ ਸ਼ਲਾਘਾਯੋਗ ਉਪਰਾਲਾ ਹੈ। ਪਰ ਇਹ ਪੰਜਾਬ ਦੇ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਲਗਾ ਕੇ ਇੱਕ ਵੰਗਾਰ ਹੀ ਦਿੱਤੀ ਹੈ ਸਿੱਖਾਂ ਨੂੰ ਕਿ ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਜਿਵੇਂ ਤੁਹਾਡੇ ਨਾਲ ਅਸੀਂ ਕਰਨਾ ਚਾਹਾਂਗੇ ਅਸੀਂ ਉਦਾਂ ਹੀ ਕਰਦੇ ਰਹਾਂਗੇ। ਕੋਈ IT ਇੰਡਸਟਰੀ ਦੀ ਜਦੋਂ ਗੱਲ ਹੁੰਦੀ ਹੈ ਤਾਂ ਉਹ ਸਾਊਥ ਵੱਲ ਚਲੀ ਜਾਂਦੀ ਹੈ। ਜਦੋਂ ਜਿਹੜੀ ਪੰਜਾਬ ਦੀ ਆਪਣੀ ਇੰਡਸਟਰੀ ਹੈ, ਜਿਹੜੀ ਸਾਈਕਲ ਇੰਡਸਟਰੀ ਸੀ ਜਾਂ ਵੂਲਨ ਇੰਡਸਟਰੀ ਸੀ, ਉਹ ਚੱਕ ਕੇ ਪੰਜਾਬ ਤੋਂ ਬਾਹਰ ਲਈ ਜਾ ਰਹੇ ਨੇ। ਪਰ ਜਿਸ ਇੰਡਸਟਰੀ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ, ਨੁਕਸਾਨ ਹੀ ਹੈ, ਉਹ ਪੰਜਾਬ ਦੇ ਵਿੱਚ ਲੈ ਕੇ ਆ ਰਹੇ ਨੇ। ਸੋ ਇਹ ਵੀ ਇੱਕ ਬੜੀ ਸੋਚੀ ਸਮਝੀ ਸਾਜ਼ਿਸ਼ ਹੈ। ਮੈਂ ਇਹਦਾ ਇਸ ਕਰਕੇ ਵਿਰੋਧ ਕੀਤਾ ਸੀਗਾ, ਜਿਹੜਾ ਅਸੀਂ ਨਿਊਜ਼ ਲਗਾਈ ਸੀ, ਜਿਹੜੀ ਸੀ ਅਸੀਂ ਇਸੇ ਕਰਕੇ ਲਗਾਈ ਸੀ ਕਿ ਸਾਨੂੰ ਸਮਝਣਾ ਚਾਹੀਦਾ ਵੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਉੱਤੇ ਹਮਲੇ ਹੋ ਰਹੇ ਨੇ। ਇਹ ਵੀ ਇੱਕ ਹਮਲਾ ਹੈ ਸਾਡੇ ਉੱਤੇ, ਹਮੇਸ਼ਾ ਵਾਸਤੇ ਇੱਕ ਟਾਈਮ ਬੰਬ ਤੋਂ ਵੀ ਖਤਰਨਾਕ ਚੀਜ਼ ਹੈ ਜਿਹੜੀ ਸਾਡੇ ਉੱਤੇ ਰੱਖਤੀ ਗਈ ਹੈ, ਰੱਖਤੀ ਜਾਏਗੀ ਜੇਕਰ ਅਸੀਂ ਵਿਰੋਧ ਨਾ ਕੀਤਾ। ਜਿਸ ਤਰੀਕੇ ਨਾਲ ਉਹਨੇ ਸਾਡਾ ਪਾਣੀ ਖੋਲਿਆ, ਬਾਕੀ ਜਿਹੜਾ ਪਾਣੀ ਰਹਿ ਗਿਆ ਸੀ ਉਹਨੂੰ ਜ਼ਹਿਰੀਲਾ ਕਰਤਾ, ਉਸੇ ਤਰੀਕੇ ਨਾਲ ਅਗਰ ਇਹ ਲੱਗ ਗਿਆ ਤੇ ਪੂਰੀ ਦੀ ਪੂਰੀ ਫਿਜ਼ਾ ਜ਼ਹਿਰੀਲੀ ਹੋ ਜਾਏਗੀ। ਅਗਰ ਇਹ ਲੀਕ ਹੋ ਗਿਆ ਤੇ ਆਉਣ ਵਾਲੀਆਂ ਨਸਲਾਂ ਬਿਲਕੁਲ ਖਤਮ ਹੋ ਜਾਣਗੀਆਂ। ਜੀ ਇੱਕ ਸਾਥੀ ਕੀ ਮੈਂ ਕਹਾਂਗਾ ਜੀ ਇਹਨਾਂ ਸਵਰਨਬੀਰ ਸਿੰਘ ਜੀ, ਮੇਰਾ ਮੈਡੀਕਲ ਜਾਂ ਸਾਇੰਸ ਦੇ ਨਾਲ ਕੋਈ ਬਹੁਤਾ ਵਾਹ ਵਾਸਤਾ ਨਹੀਂ, ਮੈਂ ਡੀਟੇਲ 'ਚ ਤੇ ਨਹੀਂ ਇਸ ਸਬਜੈਕਟ ਨੂੰ ਸਮਝਦਾ, ਪਰ ਇੰਨੀ ਕੁ ਗੱਲ ਜੇ ਬ੍ਰੋਡਰ ਕੰਟੈਕਸਟ ਦੇ ਵਿੱਚ ਐਜ਼ ਮਤਲਬ ਪੱਤਰਕਾਰ ਹੋਣ ਦੇ ਨਾਤੇ ਜਾਂ ਤੁਸੀਂ ਦੇਖਦੇ ਹੋ ਤੇ ਖਬਰਾਂ ਦੇਖਦੇ ਹੋ, ਤੇ ਇੱਕ ਗੱਲ ਜ਼ਰੂਰ ਸਮਝ ਦੇ ਵਿੱਚ ਆਉਂਦੀ ਹੈ, ਜਿਵੇਂ ਤੁਸੀਂ ਆਬਾਦੀ ਦੀ ਗੱਲ ਕੀਤੀ ਹੈ ਕਿ ਸੰਘਣੀ ਆਬਾਦੀ ਵਾਲੀ ਥਾਂ ਤੇ ਇੱਦਾਂ ਦੇ ਪ੍ਰੋਜੈਕਟ ਜਿਹੜੇ ਨੇ ਉਹ ਨਹੀਂ ਲੱਗਣੇ ਚਾਹੀਦੇ। ਇਹ ਗੱਲ ਜਦੋਂ ਨਿਊਕਲੀਅਰ ਪਲਾਂਟਸ ਲਾਏ ਜਾਂਦੇ ਨੇ ਉਹਨਾਂ ਦੇ ਹਵਾਲੇ ਨਾਲ ਵੀ ਕਹੀ ਜਾਂਦੀ ਹੈ ਵੀ ਉਹ ਵੀ ਉੱਥੇ ਲੱਗਣੇ ਚਾਹੀਦੇ ਆ ਜਿੱਥੇ ਆਬਾਦੀ ਆਲੇ ਦੁਆਲੇ ਦੂਰ ਦੂਰ ਤੱਕ ਨਾ ਹੋਵੇ। ਭੋਪਾਲ ਗੈਸ ਤਰਾਸਦੀ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਆ ਕਿ ਗੈਸ ਲੀਕ ਹੁੰਦੀ ਹੈ ਤੇ ਕਿਵੇਂ ਜਿਹੜਾ ਹੈ ਭੋਪਾਲ ਦੇ ਆਲੇ ਦੁਆਲੇ ਦੀ ਸਾਰੀ ਜਿਹੜੀ ਆਬਾਦੀ ਹੈ ਉਸ ਦੀ ਚਪੇਟ ਦੇ ਵਿੱਚ ਆ ਜਾਂਦੀ ਹੈ। ਇਹੀ ਸਾਰੀਆਂ ਸਾਡੇ ਸਾਹਮਣੇ ਐਗਜ਼ਾਮਪਲਸ ਨੇ। ਸੋ ਇੱਕ ਸਵਾਲ ਮੇਰਾ ਇੱਥੇ ਇਹ ਵੀ ਹੈ ਵੀ ਇਹ ਇੱਕ ਸੰਘਣੀ ਆਬਾਦੀ ਵਾਲੀ ਥਾਂ ਤੇ ਨਾ ਲੱਗੇ ਲੈਬ, ਇਸ ਨੁਕਤੇ ਨੂੰ ਛੱਡ ਕੇ ਕੋਈ ਹੋਰ ਵੀ ਤੁਹਾਡਾ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਜਿੱਥੇ ਤੁਹਾਨੂੰ ਨਜ਼ਰ ਆਉਂਦਾ ਵੀ ਇਹ ਜਿਹੜਾ ਹੈ ਪੰਜਾਬ ਦੇ ਜਾਂ ਸਿੱਖਾਂ ਦੇ ਖਿਲਾਫ ਜਿਹੜੀ ਇਹ ਗੱਲ ਹੈਗੀ ਹੈ, ਇਹ ਲੈਬ ਸਥਾਪਿਤ ਕੀਤੀ ਜਾ ਰਹੀ ਹੈ? ਜੀ, ਮੈਂ ਜਿਸ ਤਰ੍ਹਾਂ ਆਪਣੀ ਗੱਲ ਦੇ ਵਿੱਚ ਕਿਹਾ ਸੀਗਾ, ਇਸ਼ਾਰਾ ਤੁਸੀਂ ਸਮਝ ਗਏ ਹੋ ਕਿ ਇਹ ਸਾਡੇ ਸਿਰ ਤੇ ਇੱਕ ਟਾਈਮ ਬੰਬ ਹਮੇਸ਼ਾ ਲਈ ਰੱਖਤਾ ਗਿਆ ਹੈ। ਔਰ ਦੇਖੋ ਇਹਨਾਂ ਨੇ ਜਗ੍ਹਾ ਵੀ ਕਿਹੜੀ ਚੁਣੀ ਹੈ, ਅੰਮ੍ਰਿਤਸਰ। ਹੁਣ ਹਰ ਸਿੱਖ ਕਿਤੇ ਵੀ ਵਸਦਾ ਹੋਵੇ ਉਹਦਾ ਕਿਤੇ ਨਾ ਕਿਤੇ ਅੰਮ੍ਰਿਤਸਰ ਦੇ ਨਾਲ ਇੱਕ ਲਗਾਵ ਰਹਿੰਦਾ ਹੈ ਕਿ ਮੈਂ ਅੰਮ੍ਰਿਤਸਰ ਜਾਣਾ ਵੇ ਜਾਂ ਮੇਰੀ ਗੁਰੂ ਕੀ ਨਗਰੀ ਹੈ ਜਾਂ ਉੱਥੇ ਦਰਬਾਰ ਸਾਹਿਬ ਕਰਕੇ ਇੱਕ ਲਗਾ ਸਾਡਾ ਹਮੇਸ਼ਾ ਮਨ ਦਾ ਝੁਕਾਅ ਜਿਹੜਾ ਉੱਥੇ ਰਹਿੰਦਾ ਵੇ। ਇਹ ਇਸੇ ਕਰਕੇ ਹੀ ਜੋ ਸਾਨੂੰ ਲੱਗਦਾ ਕਿ ਇਹ ਜਗ੍ਹਾ ਜਿਹੜੀ ਹੈਗੀ ਹੈ ਚੁਣੀ ਗਈ ਹੈ। ਅੰਮ੍ਰਿਤਸਰ ਕੋਈ ਲੈਬ ਲਗਾਉਣ ਦੇ ਹਿਸਾਬ ਦੇ ਨਾਲ ਕੋਈ ਐਪਰੋਪ੍ਰੀਏਟ ਜਗ੍ਹਾ ਨਹੀਂ ਹੈਗੀ ਤੇ ਸੈਂਟਰ ਤੋਂ ਵੀ ਦੂਰ ਹੈ। ਦੂਜਾ ਪਾਕਿਸਤਾਨ ਬਾਰਡਰ ਦੇ ਨੇੜੇ ਵੇ, ਬਾਰਡਰ ਦੇ ਨੇੜੇ ਜਾ ਕੇ ਤੁਸੀਂ ਇਹੋ ਜਿਹੀ ਲੈਬ ਨਹੀਂ ਲਗਾਉਂਦੇ। ਇਹ ਲਗਾਉਣ ਦਾ ਮਕਸਦ ਇਹੀ ਹੈ ਕਿ ਇਹ ਤੁਹਾਨੂੰ ਟਾਰਗੇਟ ਕਰਨਾ ਚਾਹੁੰਦੇ ਨੇ, ਸਾਨੂੰ ਇਹ ਟਾਰਗੇਟ ਕਰਨਾ ਚਾਹੁੰਦੇ ਨੇ ਵੀ ਅਗਰ ਅਸੀਂ ਕਿਤੇ ਵੀ ਆਪਣੀ ਜ਼ੁਬਾਨ ਖੋਲੀ ਆਪਣੇ ਹੱਕਾਂ ਦੀ ਤੇ ਸ਼ਾਇਦ ਸਾਡੇ ਤੇ ਜਿਹੜੇ ਨੇ
ਬੰਮ ਡਿੱਗੇ ਨਾ ਡਿੱਗੇ ਜਾਂ ਹਥਿਆਰ ਚੱਲਣ ਨਾ ਚੱਲਣ, ਲੇਕਿਨ ਇਹ ਇੱਕ ਐਸਾ ਹਥਿਆਰ ਹੈ ਜਿਹੜਾ ਲੀਕ ਵੀ ਕਰਤਾ ਜਾਏਗਾ ਤੇ ਸਾਨੂੰ ਇਹ ਕਹਿਤਾ ਜਾਏਗਾ ਕਿ ਉਹ ਕਿਸੇ ਦੀ ਗਲਤੀ ਦੇ ਨਾਲ ਲੀਕ ਹੋ ਗਿਆ, ਲੇਕਿਨ ਉਹਦਾ ਜਿਹੜਾ ਹਰਜਾਨਾ ਵੇ ਉਹ ਸਿੱਖਾਂ ਨੂੰ ਜਾਂ ਉੱਥੇ ਰਹਿੰਦੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਭੁਗਤਣਾ ਪਏਗਾ। ਮੈਂ ਇੱਥੇ ਵੀਰੇ ਇੱਕ ਗੱਲ ਹੋਰ ਕਹਾਂ ਜਿਹੜੀ ਕਿ ਮੈਂ ਆਪਣੇ ਬਲੌਗ ਦੇ ਵਿੱਚ ਵੀ ਕਹੀ ਸੀ ਕਿ ਇੱਕ ਬੜੀ ਵੱਡੀ ਸਾਡੇ ਵਾਸਤੇ ਤਰਾਸਦੀ ਹੈ ਕਿ ਜਦੋਂ ਪੰਜਾਬ ਦੇ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਜਿਹੜਾ ਪੰਜਾਬ ਦਾ ਨੌਨ ਸਿੱਖ ਹੈ, ਉਹ ਭਾਵੇਂ ਹਿੰਦੂ ਹੈ, ਉਹ ਭਾਵੇਂ ਮੁਸਲਿਮ ਹੈ, ਜਾਂ ਉੱਥੇ ਜਿਹੜੇ ਕ੍ਰਿਸਚਨ ਵੀ ਹੋਣਗੇ, ਕਿਸੇ ਵੀ ਧਰਮ ਦਾ ਹੋਵੇ, ਉਹ ਕਦੀ ਆਪਣੀ ਆਵਾਜ਼ ਨਹੀਂ ਚੁੱਕਦਾ। ਹਮੇਸ਼ਾ ਇੱਕ ਸਿੱਖ ਨੂੰ ਅੱਗੇ ਆ ਕੇ ਆਵਾਜ਼ ਚੁੱਕਣੀ ਪੈਂਦੀ ਹੈ। ਉਹ ਉਸ ਵੇਲੇ ਭੁੱਲ ਜਾਂਦੇ ਨੇ ਕਿ ਪੰਜਾਬ ਉਹਨਾਂ ਦੀ ਵੀ ਧਰਤੀ ਹੈ, ਪੰਜਾਬ ਉਹਨਾਂ ਦਾ ਵੀ ਘਰ ਹੈ। ਜੇਕਰ ਪੰਜਾਬ ਦੀ ਹਵਾ ਜ਼ਹਿਰੀਲੀ ਹੋ ਰਹੀ ਹੈ ਤਾਂ ਹਿੰਦੂ ਦੇ ਬੱਚੇ ਵਾਸਤੇ ਵੀ ਉਨੀ ਜ਼ਹਿਰੀਲੀ ਹੋ ਰਹੀ ਹੈ ਜਿੰਨੀ ਸਿੱਖ ਦੀ ਹੋ ਰਹੀ ਹੈ, ਮੁਸਲਮਾਨ ਵਾਸਤੇ ਵੀ ਉਨੀ ਜ਼ਹਿਰੀਲੀ ਹੋ ਰਹੀ ਹੈ। ਪਾਣੀ ਅਗਰ ਖਤਮ ਹੋ ਰਿਹਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਗਰ ਸਿੱਖ ਨੂੰ ਪਾਣੀ ਨਹੀਂ ਮਿਲੇਗਾ ਤਾਂ ਹਿੰਦੂ ਨੂੰ ਵੀ ਪਾਣੀ ਨਹੀਂ ਮਿਲੇਗਾ। ਪਰ ਇਹ ਬੜੀ ਦੁੱਖ ਵਾਲੀ ਗੱਲ ਹੈ ਕਿ ਜਦੋਂ ਵੀ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਸਿੱਖਾਂ ਨੂੰ ਵੀ ਕਰਨੇ ਪੈਂਦੇ ਨੇ, ਔਰ ਹੱਕਾਂ ਵਾਸਤੇ ਜਦੋਂ ਮੌਤ ਨੂੰ ਗੱਲ ਆਉਣ ਦੀ ਗੱਲ ਹੁੰਦੀ ਹੈ ਤਾਂ ਵੀ ਸਿੱਖ ਹੀ ਅੱਗੇ ਆਉਂਦੇ ਨੇ। ਇਹ ਇੱਕ ਬੜੀ ਦੁੱਖ ਵਾਲੀ ਗੱਲ ਹੈ ਕਿ ਪੰਜਾਬ ਨੂੰ ਨੌਨ ਸਿੱਖ ਜਿਹੜਾ ਪੰਜਾਬੀ ਹੈ, ਜਿਹੜਾ ਪੰਜਾਬ ਦੇ ਵਿੱਚ ਰਹਿੰਦਾ ਵੇ, ਉਹਨੇ ਵੀ ਕਦੀ ਪੰਜਾਬ ਨੂੰ ਆਪਣਾ ਪੰਜਾਬ ਨਹੀਂ ਸਮਝਿਆ, ਨਹੀਂ ਤਾਂ ਉਹਨੇ ਕਦੀ ਵੀ ਪੰਜਾਬ ਦੀ ਇੰਡਸਟਰੀ ਬਾਹਰ ਨਹੀਂ ਸੀ ਜਾਣ ਦੇਣੀ ਚਾਹੀਦੀ ਸੀ। ਉਹਨਾਂ ਨੂੰ ਹਮੇਸ਼ਾ ਆਪਣੇ ਹੱਕਾਂ ਵਾਸਤੇ ਆਵਾਜ਼ ਚੱਕਣੀ ਚਾਹੀਦੀ ਸੀ। ਇਸ ਇੰਡਸਟਰੀ ਦਾ ਵੀ ਵਿਰੋਧ ਹੋਣਾ ਚਾਹੀਦਾ ਸੀਗਾ, ਪਰ ਉਹਨਾਂ ਵੱਲੋਂ ਅਸੀਂ ਕਦੀ ਵੀ ਆਵਾਜ਼ ਨਹੀਂ ਸੁਣੀ ਹੈ। ਇਹ ਵੀ ਇੱਕ ਬੜੀ ਦੁੱਖ ਵਾਲੀ ਗੱਲ ਹੈ ਵਿੱਚ। ਬਿਲਕੁਲ ਬਿਲਕੁਲ, ਜਿਵੇਂ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਨੂੰ ਜਾਂ ਸਿੱਖਾਂ ਨੂੰ ਹਮੇਸ਼ਾ ਇੱਕ ਟਾਰਗੇਟਡ ਲਾਈਨ ਨਜ਼ਰ ਆਉਂਦੀ ਹੈ, ਟਾਰਗੇਟ ਕੀਤਾ ਜਾਂਦਾ, ਇਹਦੇ ਵਿੱਚ ਇਹਨਾਂ ਗੱਲਾਂ ਦਾ ਜ਼ਰੂਰ ਜ਼ਿਕਰ ਹੁੰਦਾ ਜਿਹੜਾ ਜਿਵੇਂ ਤੁਸੀਂ ਪਾਣੀਆਂ ਦਾ ਜ਼ਿਕਰ ਕੀਤਾ ਵੀ ਪੰਜਾਬ ਦੇ ਜਿਹੜੇ ਪਾਣੀ ਨੇ ਉਹ ਖੋਹੇ ਗਏ ਨੇ। ਧਾਰਮਿਕ ਤੌਰ 'ਤੇ ਅਸੀਂ ਦੇਖਦੇ ਹਾਂ ਉਹ ਧਾਰਾ 25-20 ਦਾ ਮਸਲਾ ਹੋਵੇ ਜਾਂ ਹੁਣ ਰੀਸੈਂਟਲੀ ਅਸੀਂ ਦੇਖ ਰਹੇ ਹਾਂ ਜਿਹੜਾ ਫਿਨੋਮੀਨਾ ਚੱਲਿਆ ਕਿ UAPA ਦੇ ਥੱਲੇ ਕਿਵੇਂ ਪੰਜਾਬ ਦੇ ਵਿੱਚ ਦਰਜਨਾਂ ਦੇ ਹਿਸਾਬ ਨਾਲ ਜਿਹੜੇ ਨੇ ਉਹ ਕੇਸ ਰਜਿਸਟਰ ਕੀਤੇ ਗਏ ਨੇ, ਧਾਰਾਵਾਂ ਜਿਹੜੀਆਂ ਨੇ ਸਿੱਖ ਨੌਜਵਾਨਾਂ ਦੇ ਉੱਤੇ ਲਾਈਆਂ ਗਈਆਂ ਨੇ। ਸੋ ਜਿੱਥੇ ਇੱਕ ਪਾਸੇ ਇੱਕ ਫਿਜ਼ੀਕਲ ਜਾਂ ਸਰੀਰਕ ਰੂਪ ਦੇ ਵਿੱਚ ਅਸੀਂ ਦੇਖਦੇ ਹਾਂ ਜਿਹੜੀ ਟਾਰਗੇਟ ਕਰਨ ਦੀ ਲਾਈਨ ਸਾਨੂੰ ਸਰਕਾਰ ਵੱਲੋਂ ਹੁਕੂਮਤ ਵੱਲੋਂ ਨਜ਼ਰ ਆਉਂਦੀ ਹੈ, ਉੱਥੇ ਨਾਲ ਨਾਲ ਜਿਹੜੇ ਬੌਧਿਕ ਹਮਲੇ ਨੇ ਉਹਨਾਂ ਦਾ ਵੀ ਮੈਂ ਜ਼ਿਕਰ ਕਰਨਾ ਅੱਜ ਦੇ ਸ਼ੋਅ ਦੇ ਵਿੱਚ ਚਾਹੂੰਗਾ। ਤੇ ਆਮ ਤੌਰ 'ਤੇ ਹੁਣ ਅਸੀਂ ਪਿਛਲੇ ਸਾਰੇ ਦਿਨਾਂ ਦੀ ਜੇ ਡਿਵੈਲਪਮੈਂਟ ਦੇਖਣੀ ਹੋਵੇ, ਖਾਸ ਤੌਰ 'ਤੇ ਜਦੋਂ ਇਹ ਦਾਅਵਾ 5 ਅਗਸਤ ਨੂੰ ਅਯੁੱਧਿਆ ਦੀ ਧਰਤੀ ਤੋਂ ਕੀਤਾ ਗਿਆ ਹਿੰਦੂਤਵਾ ਦੇ ਥਾਟ ਵੱਲੋਂ ਕਿ ਹੁਣ ਭਾਰਤ ਸੈਕੂਲਰ ਜਾਂ ਡੈਮੋਕ੍ਰੈਟਿਕ ਨਾ ਰਹਿ ਕੇ ਹੁਣ ਅਸੀਂ ਇਹਨੂੰ ਹਿੰਦੂਤਵ ਦੀਆਂ ਜਿਹੜੀਆਂ ਲੀਹਾਂ ਨੇ ਉਸ ਦੇ ਉੱਤੇ ਤੋਰਾਂਗੇ, ਉਹ ਕੀ ਮਾਇਨੇ ਰੱਖਦਾ ਹੈ ਸਾਡੇ ਲਈ ਜਦੋਂ ਅਸੀਂ ਬੌਧਿਕ ਤੌਰ ਤੇ ਦੇਖਦੇ ਹਾਂ? ਜੀ ਵੀਰੇ, ਜਿਹੜਾ ਬੌਧਿਕ ਤੌਰ ਤੇ ਹਮਲਾ ਵੇ ਉਹਦੇ ਉੱਤੇ ਆਉਣ ਤੋਂ ਪਹਿਲਾਂ ਇਹਨਾਂ ਨੇ ਤੁਹਾਡੇ ਉੱਤੇ ਫਿਜ਼ੀਕਲ ਹਮਲਾ ਕੀਤਾ ਸੀਗਾ। ਪਹਿਲਾਂ ਤੁਹਾਡੀ ਇਹਨਾਂ ਨੇ ਕਮਰ ਤੋੜੀ ਹੈ, ਫਿਰ ਤੁਹਾਡੇ ਦਿਮਾਗ ਤੇ ਚੋਟ ਮਾਰੀ ਹੈ। ਤੁਹਾਨੂੰ ਪਹਿਲਾਂ ਵਾਲਾਂ ਨਾਲ ਧਰੂ ਕੇ ਮਾਰਿਆ ਇਹਨਾਂ ਨੇ। ਤੁਹਾਨੂੰ ਪਹਿਲਾਂ ਜਿਸ ਤਰ੍ਹਾਂ ਅਸੀਂ ਗੱਲ ਬਾਰ-ਬਾਰ ਕਰ ਰਹੇ ਹਾਂ, ਨਾ ਪਾਣੀ ਦਿੱਤਾ, ਨਾ ਰਹਿਣ ਵਾਸਤੇ ਜਗ੍ਹਾ ਦਿੱਤੀ। ਤੁਹਾਡੇ ਜਿਹੜੇ ਅਸਥਾਨ ਸਨ ਗੁਰੂ ਦੇ ਉਹ ਵੀ ਖੋਲੇ ਗਏ। ਵੰਡ ਹੋਈ ਹੈ, ਅਗਰ ਮੁਲਕ ਦੀ ਕਹਿੰਦੇ ਤੇ ਮੁਲਕ ਦੀ ਵੰਡ ਨੇ ਬੇਸਿਕਲੀ ਵੰਡ ਜਿਹੜੀ ਹੋਈ ਸੀ ਉਹ ਪੰਜਾਬ ਦੀ ਹੀ ਹੋਈ ਸੀ। ਫਿਰ ਉਸ ਤੋਂ ਬਾਅਦ ਵੀ ਜਿਹੜਾ ਪੰਜਾਬ ਸਾਡੇ ਕੋਲ ਰਹਿ ਗਿਆ ਸੀਗਾ ਉਹਦੇ ਚੋਂ ਹਿਮਾਚਲ ਤੇ ਹਰਿਆਣਾ ਕੱਢਤਾ। ਉਸ ਤੋਂ ਬਾਅਦ ਵੀ ਜਿਹੜਾ ਪਾਣੀ ਸੀਗਾ ਉਹ ਫਿਰ ਚੁੱਕ ਕੇ ਸਾਰਾ ਰਾਜਸਥਾਨ ਤੇ ਹਰਿਆਣੇ ਨੂੰ ਦੇਤਾ। ਸੋ ਇਹ ਕਹਾਣੀ ਵੰਡ ਪੰਜਾਬ ਦੇ ਨਾਲ ਸ਼ੁਰੂ ਤੋਂ ਹੀ ਜਿਹੜੀ ਹੈ ਚਲਦੀ ਚਲੀ ਆ ਰਹੀ ਹੈ। ਪਰ ਉਹ ਜਿਹੜਾ ਇਹਨਾਂ ਨੇ ਬੌਧਿਕ ਹਮਲਾ ਕਰਤਾ ਵੇ, ਉਹ ਦੇਖੋ, ਅਗਰ ਤੁਸੀਂ 5 ਅਗਸਤ ਦੀ ਘਟਨਾ ਨੂੰ ਅਗਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਇੱਕ ਪੂਰੀ ਦੀ ਪੂਰੀ ਗੇਮ ਸਮਝ ਆਏਗੀ। ਮੈਂ 5, 6, 7, 8 ਅਗਸਤ ਦੀ ਗੱਲ ਕਰਨਾ ਜੀ। 5 ਅਗਸਤ ਨੂੰ ਮੋਦੀ ਦੇ ਲੈਕਚਰ ਤੋਂ ਥੋੜੀ ਦੇਰ ਪਹਿਲਾਂ ਇਕਬਾਲ ਸਿੰਘ ਉੱਥੇ ਆਪਣਾ ਮੀਡੀਆ ਦੇ ਵਿੱਚ ਬਿਆਨ ਦਿੰਦਾ ਵੇ, ਜਿੱਥੇ ਉਹ ਕਹਿੰਦਾ ਕਿ ਅਸੀਂ ਲਵ ਕੁਸ਼ ਦੀ ਔਲਾਦ ਆ। ਮੋਦੀ ਉਸ ਦੀ ਜਗ੍ਹਾ ਅਯੋਧਿਆ ਦੇ ਵਿੱਚ ਹੀ। ਦੇਖੋ, ਇੱਕ ਸੋਚੀ ਸਮਝੀ ਸਾਜ਼ਿਸ਼ ਹੀ ਹੈ ਕਿ ਤੂੰ ਮੇਰੇ ਲੈਕਚਰ ਤੋਂ ਪਹਿਲਾਂ ਤੂੰ ਇਹ ਗੱਲ ਆਖੇਗਾ। ਇਸੇ ਕਰਕੇ ਉਹਨੂੰ ਬੁਲਾਇਆ ਗਿਆ ਸੀਗਾ। ਉਹ ਕੋਈ ਉਹਨਾਂ ਦੀ ਮਹਿਮਾਨ ਨਵਾਜ਼ੀ ਵਾਸਤੇ ਨਹੀਂ ਸੀ ਗਿਆ ਉੱਥੇ, ਜਾਂ ਮਹਿਮਾਨ ਕਰਕੇ ਨਹੀਂ ਸੀ ਬੁਲਾਇਆ ਉਹਨੂੰ। ਇੱਕ ਆਪਣਾ RSS ਦਾ ਤੁਸੀਂ ਜੋ ਮਰਜ਼ੀ ਨਾਮ ਲੈ ਲਓ, ਉਹਦਾ ਸਿਪਾਹੀ ਕਰਕੇ ਹੀ ਬੁਲਾਇਆ ਗਿਆ ਸੀਗਾ। ਪਹਿਲਾਂ ਇਕਬਾਲ ਸਿੰਘ ਦੇ ਕੋਲੋਂ ਇਹ ਬਿਆਨ ਦਵਾਇਆ ਕਿ ਤੁਸੀਂ ਲਵ ਕੁਸ਼ ਦੀ ਔਲਾਦ ਹੋ ਜੀ। ਨਾਲ ਦੇ ਨਾਲ ਹੀ ਮੋਦੀ ਨੇ ਬਿਆਨ ਦਿੱਤਾ ਕਿ ਜਿਹੜੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਮਾਇਣ ਦੀ ਰਚਨਾ ਕੀਤੀ ਹੈ। ਮਤਲਬ ਉਹਨੇ ਦੋਨੇ ਗੱਲਾਂ ਜਿਹੜੀਆਂ ਕਿ ਸਨ ਪੈਰਲਲ ਤੁਹਾਡੇ ਸਾਹਮਣੇ ਰੱਖਤੀਆਂ। ਤੀਜੀ ਗੱਲ ਜਿਹੜੀ ਉਹਨਾਂ ਨੇ ਸਭ ਤੋਂ ਵੱਡੀ ਕੀਤੀ, ਦੇਖੋ, ਉਹ ਅਗਲੇ ਹੀ 2 ਦਿਨਾਂ ਦੇ ਵਿੱਚ ਹਰਿਆਣੇ ਦੀ ਇਲੈਕਸ਼ਨ ਹੁੰਦੀ ਹੈ ਤੇ ਉੱਥੇ ਦਾਦੂਵਾਲ ਜਿਹੜਾ ਹੈਗਾ ਵੀ ਉਹ ਇਲੈਕਸ਼ਨ ਜਿੱਤ ਕੇ ਆ ਜਾਂਦਾ। ਜਿਹੜਾ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਜਿਹੜਾ ਇਲੈਕਸ਼ਨ ਹੈ, ਹੁਣ ਦਾਦੂਵਾਲ ਦਾ ਸਿੱਧਾ ਕਨੈਕਸ਼ਨ ਹਮੇਸ਼ਾ ਆਉਂਦਾ ਵੇ RSS ਦੇ ਨਾਲ, ਜਿਹੜੀ ਤੁਹਾਡੀ ਰਾਧਾ ਸਵਾਮੀ ਦੇ ਨਾਲ ਸਿੱਧਾ ਉਹਨਾਂ ਦੇ ਸਿੱਧਾ ਹੀ ਕਨੈਕਸ਼ਨ ਆਉਂਦਾ ਵੇ, ਤੇ ਉਹਦੀ ਸਰਕਾਰਾਂ ਦੇ ਨਾਲ ਵੀ BJP ਨਾਲ ਵੀ ਸਿੱਧੀ ਜਿਹੜੀ ਹੈਗੀ ਹੈ ਹੱਥ ਉਹਦੇ ਜੁੜੇ ਹੋਏ ਨੇ।
ਇੱਕ ਪਾਸੇ ਤੁਹਾਨੂੰ ਉੱਥੇ ਅਯੋਧਿਆ ਵਿੱਚ ਵੰਗਾਰਿਆ, ਦੂਜੇ ਪਾਸੇ ਤੁਹਾਡੇ ਕੋਲ ਇੱਥੇ ਹਮਲਾ ਖੋਹ ਲਿਆ ਗਿਆ, ਹਰਿਆਣੇ ਤੋਂ ਤੁਹਾਡੇ ਆਪਣਾ ਬੰਦਾ ਉੱਥੇ ਲੈ ਲਿਆ ਗਿਆ। ਤੀਜੇ ਪਾਸੇ ਤੁਸੀਂ ਦੇਖੋ ਦਿੱਲੀ ਦੇ ਜਿਹੜਾ ਹੈਗਾ ਵੇ ਉਹਦੇ ਵਿੱਚ ਇੰਨੀ ਇਹਨਾਂ ਨੇ ਰਾਜਨੀਤੀ ਜਿਹੜੀ ਸਿੱਖਾਂ ਦੀ ਇੰਨੀ ਉਥਲ ਪੁਥਲ ਕਰਤੀ ਹੈ ਕਿ ਅੱਜ ਉੱਥੇ ਦਾ ਜਿਹੜਾ ਸਿੱਖ ਹੈਗਾ ਵੇ, ਜਿਹੜਾ ਉੱਥੇ ਦੇ ਜਿਹੜੇ ਲੀਡਰ ਹੈਗੇ ਨੇ, ਉਹ ਮੰਗਦੇ ਪਏ ਨੇ ਕਿ ਸਾਨੂੰ ਕਿਸੇ ਤਰੀਕੇ ਨਾਲ ਪੈਸਾ ਦੇ ਦਿਓ ਜਾਂ ਸਾਨੂੰ ਕਿਸੇ ਤਰੀਕੇ ਨਾਲ ਪਾਵਰ ਦੇ ਦਿਓ, ਪਰ ਉਹਨਾਂ ਨੂੰ ਇੱਕ ਤਰੀਕੇ ਨਾਲ ਆਪਣਾ ਗੁਲਾਮ ਕਰਕੇ ਰੱਖਦਾ ਵੇ। ਨਾ ਦਿੱਲੀ ਤੁਹਾਡੇ ਕੋਲ ਰਹੀ ਹੈ, ਨਾ SGPC ਤੁਹਾਡੇ ਕੋਲ ਰਹੀ ਹੈ, ਨਾ ਹਰਿਆਣਾ ਦੀ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹ ਤੁਹਾਡੇ ਕੋਲ ਰਹੀ ਹੈ, ਸਾਰੇ ਪਾਸੇ। ਔਰ ਜਿਹੜੀ ਗੱਲ ਰਹਿ ਗਈ ਸੀ ਗੁਰਬਾਣੀ ਦੇ ਨਾਲ ਜੁੜਨ ਦੀ, ਉੱਥੇ ਉਹਨਾਂ ਨੇ ਐਸਾ ਬੌਧਿਕ ਹਮਲਾ ਤੁਹਾਡੇ ਤੇ ਕਰਤਾ ਕਿ ਤੁਸੀਂ ਹੁਣ ਇਹ ਸਾਬਤ ਕਰਦੇ ਰਹੋ ਆਉਣ ਵਾਲੇ 2 ਸਾਲਾਂ ਦੇ ਵਿੱਚ ਕਿ ਤੁਸੀਂ ਲਵ ਕੁਸ਼ ਦੀ ਔਲਾਦ ਹੈਗੇ ਹੋ ਜਾਂ ਨਹੀਂ ਹੈਗੇ। ਜੇ ਤੁਸੀਂ ਕਹਿੰਦੇ ਹੋ, ਹਵਾਲਾ ਦਿੰਦੇ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਦੂਜੇ ਪਾਸੇ ਹਵਾਲੇ ਉਹ ਦੂਜੀ ਬਾਣੀਆਂ ਦਾ ਲਿਆ ਕੇ ਰੱਖ ਦਿੰਦੇ ਨੇ, ਅਸੀਂ ਆਪਸ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਾਂ। ਔਰ ਤਾਂ ਹੀ ਇਹ ਪਿੱਛੋਂ ਇਹ ਜਿਹੜੇ ਹਮਲੇ ਨੇ, ਜਿਸ ਤਰ੍ਹਾਂ ਇਹ ਵਾਇਰੋਲੋਜੀਕਲ ਜਿਹੜੀ ਲੈਬ ਹੈ ਇਹਨੂੰ ਸੈੱਟ ਕਰਨ ਦਾ, ਜਾਂ ਜਿਹੜੇ ਇਹਨਾਂ ਦੇ ਹੋਰ ਪਾਣੀ ਦੀ ਜਿਹੜੀ ਹੋਰ ਵੰਡਾਂ ਜਿਹੜੀਆਂ ਕਰਦੇ ਜਾ ਰਹੇ ਨੇ, ਇਹ ਸਾਰੀਆਂ ਜਿਹੜੀਆਂ ਪਿੱਛੋਂ ਜਿਹੜੀ ਗੇਮਾਂ ਨੇ ਉਹ ਖੇਡੀਆਂ ਜਾ ਰਹੀਆਂ ਨੇ। ਤੇ ਇੱਕ ਅਗਰ ਸਿੱਖ ਨੇ ਆਵਾਜ਼ ਚੁੱਕੀ ਹੈ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਬੜੀ ਸੈਕੂਲਰ ਪਾਰਟੀ ਹੈ ਆਮ ਆਦਮੀ ਪਾਰਟੀ, ਤੇ ਅਗਰ ਜਰਨੈਲ ਸਿੰਘ ਨੇ ਅਗਰ ਇੱਕ ਆਪਣੇ ਦਿਲ ਦੀ ਗੱਲ ਕੀਤੀ ਹੈ ਤੇ ਜਰਨੈਲ ਸਿੰਘ ਨੂੰ ਉਸ ਵੇਲੇ ਪਾਰਟੀ ਤੋਂ ਨਿਕਾਲਤਾ। ਤੇ ਦੂਜੇ ਪਾਸੇ ਅਗਰ ਭਗਵੰਤ ਮਾਨ ਗੁਰਦੁਆਰੇ ਦੇ ਵਿੱਚ ਸ਼ਰਾਬ ਪੀ ਕੇ ਜਾਂਦਾ ਹੈ ਤਾਂ ਉਹਨੂੰ ਪਾਰਟੀ ਦੇ ਵਿੱਚ ਸਨਮਾਨ ਕੀਤਾ ਜਾਂਦਾ ਹੈ। ਤਾਂ ਹੁਣ ਤੁਸੀਂ ਸਾਰਾ ਦੇਖੋ, ਤੁਹਾਡੇ ਖਬਰਾਂ ਵੀ ਤੁਹਾਡੇ ਸਾਹਮਣੇ ਨੇ, ਹਾਲਾਤ ਵੀ ਤੁਹਾਡੇ ਸਾਹਮਣੇ ਨੇ। ਅਸੀਂ ਕੋਈ 20 ਸਾਲ ਪੁਰਾਣੀਆਂ ਗੱਲਾਂ ਨਹੀਂ ਕਰ ਰਹੇ, ਰੀਸੈਂਟਲੀਆਂ ਗੱਲਾਂ ਕਰ ਰਹੇ ਹਾਂ ਕਿ ਇਹ ਸਾਰੀਆਂ ਘਟਨਾਵਾਂ ਰੀਸੈਂਟ ਹੋਈਆਂ। ਤੇ ਜੇਕਰ ਅਸੀਂ ਹੁਣ ਵੀ ਨਾ ਜਾਗੇ ਤਾਂ ਫਿਰ ਤਾਂ ਨਿਸ਼ਚਲੀ ਅਸੀਂ ਇਹ ਕਹਿ ਸਕਦੇ ਹਾਂ ਕਿ ਰੱਬ ਰਾਖਾ ਜੀ। ਪਰ ਇਹਨਾਂ ਗੱਲਾਂ ਦਾ ਜਿਵੇਂ ਇਹ ਸਾਰੇ ਪਾਰਟ ਦੀ ਜਦੋਂ ਅਸੀਂ ਸ਼ੁਰੂਆਤ ਦੇਖਦੇ ਹਾਂ, ਇਹ ਕੋਈ ਅੱਜ ਦੀ ਨਹੀਂ ਹੈਗੀ ਜਿਹੜੀ ਬਿਆਨਬਾਜ਼ੀ ਹੁਣ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਹੈ, ਜਾਂ ਇਹ ਸਾਰੀਆਂ ਗੱਲਾਂ ਨੇ ਇਹ ਦਹਾਕਿਆਂ ਤੋਂ ਈਵਨ ਪਿੱਛੇ ਚਲੇ ਜਾਓ ਤੇ ਬਹੁਤ ਇਹਨਾਂ ਦਾ ਪਿਛੋਕੜ ਜਿਹੜਾ ਹੈ ਪਿੱਛੇ ਜਾ ਕੇ ਜੁੜਦਾ। ਉਹ ਹਮ ਹਿੰਦੂ ਨਹੀਂ ਤੋਂ ਸ਼ੁਰੂ ਹੋ ਕੇ ਬਾਅਦ ਦੇ ਵਿੱਚ ਤੁਸੀਂ ਦੇਖੋ ਕਿੱਦਾਂ ਦਾ ਦੌਰ ਉਹ ਆਉਂਦਾ ਹੈ। ਪਰ ਅੱਜ ਦੀ ਡੇਟ ਦੇ ਵਿੱਚ ਇਹਦਾ ਸੋਲੂਸ਼ਨ ਕੀ ਸਮਝਦੇ ਹੋ ਫਿਰ, ਜੇ ਇਹ ਸਾਰੀਆਂ ਡਿਬੇਟਸ ਨੇ ਜਿਹੜੀਆਂ ਅਸੀਂ ਇਹ ਆਮ ਤੌਰ ਤੇ ਦੇਖਦੇ ਹਾਂ ਕਿ ਕੋਈ ਇਸ਼ੂ ਸਾਡੇ ਵਿੱਚ ਖੜਾ ਕਰ ਦਿੱਤਾ ਜਾਂਦਾ ਹੈ ਜਿਹਨੂੰ ਲੈ ਕੇ ਅਸੀਂ ਜਿਹੜਾ 2 ਗੁੱਟਾਂ ਦੇ ਵਿੱਚ ਗਰੁੱਪਾਂ ਦੇ ਵਿੱਚ ਵੰਡੇ ਜਾਂਦੇ ਹਾਂ ਤੇ ਆਪਸ ਦੇ ਵਿੱਚ ਜਿਹੜੀ ਇੱਕ ਦੂਜੇ ਦੇ ਸਿਰ ਦੇ ਵਿੱਚ ਸਵਾਹ ਪਾਉਣ ਦੀ ਜਿਹੜੀ ਲਾਈਨ ਹੈ ਉਹ ਸ਼ੁਰੂ ਹੋ ਜਾਂਦੀ ਹੈ। ਪਰ ਇਹਦੇ ਤੋਂ ਬਚਿਆ ਕਿਵੇਂ ਜਾ ਸਕਦਾ ਜੀ? ਦੇਖੋ, ਬਚਣ ਦਾ ਜਿਹੜਾ ਸਭ ਤੋਂ ਈਜ਼ੀ ਰਸਤਾ ਵੀ ਹੋਈ ਹੈ ਤੇ ਸਭ ਤੋਂ ਸ਼ਾਇਦ ਇਸ ਵੇਲੇ ਔਖਾ ਵੀ ਹੋਈ ਹੈ, ਉਹ ਹੈ ਬਾਣੀ ਦੇ ਨਾਲ ਜੁੜਨ ਦਾ, ਗੁਰੂ ਤੋਂ ਆਪਣੀ ਸੇਧ ਲੈਣ ਦਾ। ਕਿਉਂਕਿ ਅਸੀਂ ਇੱਕ ਬੜਾ ਵੱਡੇ ਮੁਗਾਲਤੇ ਵਿੱਚ ਆ ਜਾਂਦੇ ਹਾਂ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਮੱਥਾ ਟੇਕਣ ਵਾਸਤੇ ਔਰ ਆਪਣੀ ਜਿਹੜੀਆਂ ਦਿਲ ਦੀਆਂ ਸਾਡੀਆਂ ਇੱਛਾਵਾਂ ਹੁੰਦੀਆਂ ਨੇ ਉਹਨੂੰ ਪੂਰਾ ਕਰਨ ਦੀ ਇੱਕ ਅਸੀਂ ਮਸ਼ੀਨ ਸਮਝ ਕੇ ਰੱਖ ਲਿਆ ਕਿ ਅਸੀਂ ਗੁਰਦੁਆਰੇ ਜਾਵਾਂਗੇ, ਉੱਥੇ ਗੋਲਕ ਵਿੱਚ ਪੈਸੇ ਪਾਵਾਂਗੇ, ਦਿਲ ਦੀ ਮੁਰਾਦ ਅੱਗੇ ਰੱਖਾਂਗੇ ਤੇ ਗੁਰੂ ਸਾਡੇ ਦਿਲ ਦੀ ਮੁਰਾਦ ਪੂਰੀ ਕਰ ਦੇਗਾ। ਅਸੀਂ ਇੱਥੋਂ ਤੱਕ ਮਹਦੂਦ ਰਹਿ ਗਏ, ਅਸੀਂ ਗਿਆਨ ਨੂੰ ਪੜ੍ਹਨ ਤੱਕ ਮਹਦੂਦ ਨਹੀਂ ਆ। ਅੱਛਾ, ਹੁਣ ਅਗਰ ਐਸੀ ਗੱਲ ਨੂੰ ਅਗਰ ਤੁਸੀਂ 4-5 ਦਿਨ ਪਿੱਛੇ ਜਾਓ ਤਾਂ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕਾਲਜ ਸਨ, ਉਹਨਾਂ ਦੇ ਜਿਹੜੇ ਪ੍ਰਿੰਸੀਪਲ ਸਨ, ਉਹਨਾਂ ਦੇ ਘਰੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ਬਰਦਸਤੀ ਚੁੱਕ ਕੇ ਲੈ ਆਉਂਦਾ ਗਿਆ। ਕਿਉਂਕਿ ਕਹਿੰਦੇ ਨੇ ਜੀ ਕਿ ਉਹ ਮਾਸ ਖਾਂਦੇ ਨੇ, ਮੀਟ ਅੰਡਾ ਖਾਂਦੇ ਨੇ, ਇਸ ਕਰਕੇ ਉਹਨਾਂ ਦੇ ਘਰੋਂ ਉਹ ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਉਹ ਚੁੱਕ ਕੇ ਲੈ ਆਉਂਦਾ। ਯਾਨੀ ਕਿ ਹੁਣ ਸਿੱਖ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਹੋਏ ਸਨ, ਬਾਣੀ ਦੇ ਨਾਲ ਜੁੜੇ ਹੋਏ ਸਨ, ਉਹਨਾਂ ਨੂੰ ਤੋੜਨ ਦਾ ਇੱਕ ਨਵਾਂ ਤਰੀਕਾ ਇਹਨਾਂ ਨੇ ਲੱਭ ਲਿਆ ਕਿ ਹੁਣ ਘਰਾਂ ਦੇ ਵਿੱਚ ਜਾ ਕੇ ਉਹ ਗੁਰੂ ਗ੍ਰੰਥ ਸਾਹਿਬ ਚੱਕ ਕੇ ਲੈ ਆਣਗੇ। ਪਰ ਦਿੱਲੀ ਦੇ ਵਿੱਚ ਘੱਟੋ ਘੱਟ ਨੀਟੇ 15 ਮੰਦਿਰ ਇਹੋ ਜਿਹੇ ਹੋਣੇ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਇਹਨਾਂ ਨੇ ਧੱਕੇ ਨਾਲ ਪ੍ਰਕਾਸ਼ ਕੀਤਾ ਹੋਇਆ ਹੈ। ਨਾਮਧਾਰੀਆਂ ਦੇ ਜਿਹੜੇ ਹੈਗੇ ਨੇ ਉਹ ਅੱਗ ਦੇ ਫੇਰੇ ਲੈਂਦੇ ਨੇ, ਉਹ ਹਰ ਕੰਮ ਉਹ ਆਪਣੇ ਸਾਡੇ ਅਗਰ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਕਰੀਏ ਤਾਂ ਉਹਨੂੰ ਗੁਰੂ ਨਾਨਕ ਕਹਿੰਦੇ ਨੇ, ਤੇ ਅਗਰ ਉਹਨਾਂ ਦੇ ਆਪਣੇ ਗੁਰੂ ਦੀ ਗੱਲ ਕਰੀਏ ਤਾਂ ਉਹਨੂੰ ਸਤਿਗੁਰੂ ਕਹਿੰਦੇ ਨੇ। ਯਾਨੀ ਕਿ ਆਪਣੇ ਗੁਰੂ ਨੂੰ ਉਹ ਗੁਰੂ ਨਾਨਕ ਤੋਂ ਵੀ ਉੱਚਾ ਉਹ ਜਾਣਦੇ ਨੇ। ਉਹਨਾਂ ਦੇ ਘਰ, ਉਹਨਾਂ ਦੇ ਗੁਰਦੁਆਰੇ ਦੇ ਵਿੱਚ, ਸੋ ਕਾਲਡ ਗੁਰਦੁਆਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪਿਆ ਹੈ, ਉੱਥੋਂ ਕਿਸੇ ਨੂੰ ਚੱਕਣ ਦੀ ਹਿੰਮਤ ਨਹੀਂ ਹੈ। ਪਰ ਜਦੋਂ ਇੱਕ ਸਿੱਖ ਦੇ ਘਰ ਗੁਰੂ ਗ੍ਰੰਥ ਸਾਹਿਬ ਪਿਆ ਹੋਵੇ ਔਰ ਅਕਾਲ ਤਖਤ ਦੀ ਰਹਿਤ ਮਰਿਆਦਾ ਦੇ ਅਨੁਸਾਰ ਪਿਆ ਹੋਵੇ ਤਾਂ ਉਹਦੇ ਘਰੋਂ ਇੱਕ ਕਮੇਟੀ ਜਾਂਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਚੁੱਕ ਕੇ ਲੈ ਆਉਂਦੀ ਹੈ। ਸਿੱਧਾ ਜਿਹੜਾ ਵੇ ਚੋਟ ਤੁਹਾਡੀ ਬਾਣੀ ਤੇ ਮਾਰੀ ਗਈ ਕਿ ਤੁਹਾਨੂੰ ਬਾਣੀ ਦੇ ਨਾਲ ਨਹੀਂ ਜੁੜਨ ਦਿੱਤਾ ਜਾਏਗਾ। ਤੇ ਜੇਕਰ ਅਗਰ ਸਿੱਖ ਬਾਣੀ ਦੇ ਨਾਲ ਨਾ ਟੁੱਟੇ ਔਰ ਬਾਣੀ ਨੂੰ ਸਮਝੇ, ਬਾਣੀ ਦੇ ਅਰਥ ਸਮਝੇ ਔਰ ਬਾਣੀ ਨੂੰ ਜੀਵੇਗਾ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਇਹ ਮੁਸ਼ਕਲ। ਦੇਖੋ, ਮੁਸ਼ਕਲਾਂ ਮੇਰੇ ਖਿਆਲ ਨਾਲ ਤੁਹਾਡੇ ਜੀਵਨ 'ਚ ਵੀ ਆਈਆਂ ਨੇ, ਮੁਸ਼ਕਲਾਂ ਸਾਡੇ ਜੀਵਨ ਵਿੱਚ ਹੀ ਆਈਆਂ ਨੇ। ਅਗਰ ਤੁਸੀਂ ਦੇਖੋਗੇ ਤਾਂ ਉਸ ਵੇਲੇ ਸਹਾਰਾ ਕੀ ਸੀ ਕਿ ਮਾਂ ਬਾਪ ਦੀ ਜਿਹੜੀ ਗੁਰਤੀ ਸੀ, ਜਿਹੜੀ ਸਾਨੂੰ ਬਾਣੀ ਦੇ ਨਾਲ ਜੋੜਦੀ ਸੀ, ਜਿਹੜੇ ਸਾਨੂੰ ਸਹਾਰਾ ਦਿੰਦੀ ਸੀ।
ਸ਼ਾਇਦ ਅਸੀਂ ਇਸ ਕਰਕੇ ਨਹੀਂ ਟੁੱਟਦੇ। ਤੇ ਜਿਹੜਾ ਜੀ ਟੁੱਟ ਜਾਂਦਾ ਤਾਂ ਤੁਸੀਂ ਦੇਖੋਗੇ ਕਿ ਮੇਨ ਅਗਰ ਤੁਸੀਂ ਕਾਰਨ ਦੇਖੋਗੇ ਤਾਂ ਕਿਤੇ ਨਾ ਕਿਤੇ ਉਹ ਗੁਰਮਤ ਨਾਲੋਂ ਜਿਹੜੀ ਅਸੀਂ ਟੁੱਟਦੇ ਜਾ ਰਹੇ ਹਾਂ ਜਾਂ ਤੋੜਦੇ ਜਾ ਰਹੇ ਨੇ ਸਾਨੂੰ, ਤੇ ਸਾਡਾ ਜਿਹੜਾ ਇਤਿਹਾਸ ਹੈ ਜ਼ਬਰਦਸਤੀ ਖੋਇਆ ਜਾ ਰਿਹਾ ਵੇ ਸਾਡੇ ਤੋਂ। ਅਗਰ ਅਸੀਂ ਉਹਦੇ ਤੇ ਰੋਕ ਲਗਾ ਲਈ ਤਾਂ ਇਹ ਸਾਨੂੰ ਤੋੜ ਨਹੀਂ ਸਕਣਗੇ। ਠੀਕ ਹੈ, ਇਹਨਾਂ ਕੋਲ ਪਾਵਰ ਹੈ, ਪੈਸਾ ਜ਼ਿਆਦਾ ਵੇ, ਦੁਨੀਆ ਦੇ ਜਿਹੜੇ ਕਈ ਮੁਲਕ ਨੇ ਇਹਨਾਂ ਦੇ ਨਾਲ ਹੋਣਗੇ, ਲੇਕਿਨ ਫਿਰ ਵੀ ਉਹ ਜਿਹੜੀ ਸ਼ਕਤੀ ਹੈ ਬਾਣੀ ਦੀ, ਔਰ ਬਾਣੀ ਦੀ ਜਿਹੜੀ ਸੋਝ ਹੈ ਜਿਹੜੀ ਸਾਨੂੰ ਮਿਲਦੀ ਹੈ, ਅਗਰ ਉਹ ਸਾਡੇ ਅੰਦਰ ਆ ਗਈ ਤੇ ਇਹ ਸਾਨੂੰ ਤੋੜ ਨਹੀਂ ਸਕਦੇ, ਨਾ ਇਹ ਸਾਨੂੰ ਦੂਜੇ ਪਾਸੇ ਲੈ ਕੇ ਜਾਣਗੇ। ਹੁਣ ਇਹ ਜਿਹੜਾ ਹਮਲਾ, ਜਿਹੜਾ ਬੌਧਿਕ ਪੱਧਰ ਤੇ ਹਮਲੇ ਦੀ ਗੱਲ ਹੈ, ਕਿਉਂਕਿ ਇਸ ਦਾ ਬੌਧਿਕ ਪੱਧਰ ਉੱਚੇ ਕਿਉਂ ਹੈ? ਕਿਉਂਕਿ ਉਹ ਬਾਣੀ ਪੜ੍ਹਦਾ, ਬਾਣੀ ਸੁਣਦਾ, ਬਾਣੀ ਨਾਲ ਜੁੜਦਾ ਹੈ। ਤੇ ਲਾਭ ਜਿਹੜਾ ਹੁਣ ਹਮਲਾ ਜਿਹੜਾ ਹੋ ਰਿਹਾ ਵੇ ਉਹ ਬਾਣੀ ਦੇ ਨਾਲ ਹੀ ਤੁਹਾਡੇ ਨਾਲ ਹੋ ਰਿਹਾ ਵੇ। ਤੇ ਜੇਕਰ ਕਿਤੇ ਉਹ ਇਸ ਹਮਲੇ ਦੇ ਵਿੱਚ ਸਕਸੈਸਫੁਲ ਹੋ ਗਏ ਤਾਂ ਫਿਰ ਸ਼ਾਇਦ ਬਚਣਾ ਮੁਸ਼ਕਲ ਹੈ। ਪਰ ਜਦ ਤੱਕ ਅਸੀਂ ਉੱਥੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ, ਇਹ ਨਹੀਂ ਸਾਨੂੰ ਤੋੜ ਪਾਣਗੇ। ਸੋ ਬਾਣੀ ਦਾ ਪ੍ਰਚਾਰ ਲਗਾਤਾਰ ਹੁੰਦਾ ਰਹੇ। ਬਾਣੀ ਦਾ ਸਿਰਫ ਅਸੀਂ ਉਹਨੂੰ ਉੱਥੇ ਤੱਕ ਮਹਦੂਦ ਨਾ ਰਹੀਏ ਕਿ ਕੀਰਤਨ ਕਰ ਲਏ ਜਾਂ ਨਗਰ ਕੀਰਤਨ ਕੱਢਦੇ ਜਾਂ ਰਹਿਣ ਸਭਾਈਆਂ ਕਰਤੀਆਂ। ਉਸ ਵਿਚਾਰ ਦੇ ਨਾਲ ਸਿੱਖ ਨੂੰ ਜੋੜਨਾ ਵੇ, ਜਿਸ ਵਿਚਾਰ ਦੀ, ਜਿਸ ਹਿੰਮਤ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ ਨਾ ਕੀਤਾ ਸੀਗਾ, ਉਸ ਵਿਚਾਰ ਦੇ ਨਾਲ ਜੁੜਨਾ ਵੇ, ਜਿਸ ਹਿੰਮਤ ਦੇ ਨਾਲ ਅਕਬਰ ਨੂੰ ਪਹਿਲਾਂ ਕਿਹਾ ਸੀਗਾ ਕਿ ਪਹਿਲਾਂ ਸਾਡੇ ਨਾਲ ਇੱਥੇ ਬਹਿ ਕੇ ਪੰਗਤ ਦੇ ਵਿੱਚ ਲੰਗਰ ਛਕ, ਤਾਂ ਅਸੀਂ ਤੇਰੇ ਨਾਲ ਗੱਲ ਕਰਾਂਗੇ। ਉਸ ਵਿਚਾਰਧਾਰਾ ਨਾਲ ਜੁੜਨ ਦੀ ਗੱਲ ਹੈ। ਜਦ ਤੱਕ ਅਸੀਂ ਉਸ ਵਿਚਾਰਧਾਰਾ ਨਾਲ ਹੁਣ ਨਹੀਂ ਜੁੜਾਂਗੇ ਫਿਰ ਤਾਂ ਵੀ ਪ੍ਰੋਬਲਮ ਹੈ। ਜਿਹੜੀ ਮੇਨ ਇਸ ਵੇਲੇ ਲੋੜ ਹੈ ਕਿ ਸਾਨੂੰ ਜਿਹੜਾ ਪ੍ਰਚਾਰ ਹੈ ਜਿਹੜਾ ਸਾਡਾ ਉਹ ਖਤਮ ਹੁੰਦਾ ਜਾ ਰਿਹਾ ਵੇ, ਉਹ ਵਿਪਰ ਦੇ ਹੱਥ ਜਾਈ ਜਾ ਰਿਹਾ, ਉੱਥੋਂ ਬਚਾਉਣ ਵਾਸਤੇ ਬੜੀ ਲੋੜ ਹੈ। ਜੀ ਬਿਲਕੁਲ, ਇਹ ਬਿਲਕੁਲ ਜਿਹੜੀ ਤੁਸੀਂ ਪ੍ਰਚਾਰ ਦੀ ਗੱਲ ਕੀਤੀ ਹੈ ਕਿ ਪ੍ਰਚਾਰ ਇਸ ਵਕਤ ਜਾਂ ਜਿਹੜਾ ਨੈਰੇਟਿਵ ਹੀ ਸੈੱਟ ਕੀਤਾ ਜਾਂਦਾ ਉਹ ਤੁਸੀਂ ਆਪ ਨਾ ਕਰਕੇ ਤੁਹਾਡੀ ਹਮੇਸ਼ਾ ਰਿਐਕਟਿਵ ਅਪਰੋਚ ਹੁੰਦੀ ਹੈ, ਤੇ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਤੁਹਾਨੂੰ ਦੱਸਦਾ, ਉਹ ਤੁਹਾਡੇ ਲਈ ਤੁਹਾਡਾ ਨੈਰੇਟਿਵ ਸੈੱਟ ਕਰਦਾ ਤੇ ਤੁਹਾਨੂੰ ਉਹ ਦੱਸਦਾ ਕਿ ਤੁਸੀਂ ਕੀ ਹੋ ਤੇ ਕੀ ਤੁਸੀਂ ਕਰਨਾ। ਇਹ ਇੱਕ ਬਹੁਤ ਵੱਡਾ ਸਾਡੇ ਸਾਹਮਣੇ ਸਵਾਲ ਹੈ, ਜਾਂ ਸਵਾਲ ਦੇ ਨਾਲੋਂ ਵੀ ਵੱਧ ਕੇ ਇੱਕ ਚੈਲੰਜ ਹੈ ਕਿ ਅਸੀਂ ਇਹ ਚੀਜ਼ ਕਿਵੇਂ ਬਦਲਣੀ ਹੈ। ਸੋ ਇੱਥੇ ਮੈਂ ਇਹ ਵੀ ਇੱਕ, ਜਦੋਂ ਅਸੀਂ ਗੱਲ ਕਰਦੇ ਹਾਂ ਵੀ ਇਹ ਕੀਤਾ ਕਿਵੇਂ ਜਾ ਰਿਹਾ ਹੈ, ਕਿਹੜੇ ਕਿਹੜੇ ਹੱਥਕੰਡੇ ਨੇ ਇਸ ਨੈਰੇਟਿਵ ਨੂੰ ਬਿਲਡ ਕਰਨ ਦੇ ਵਿੱਚ ਜਿਹੜੇ ਯੂਜ਼ ਕੀਤੇ ਜਾ ਰਹੇ ਨੇ, ਕਿਹੜੀਆਂ ਕਿਹੜੀਆਂ ਤਰਤੀਬਾਂ ਜਾਂ ਕਿਹੜੇ ਤਰੀਕੇ ਵਰਤੇ ਜਾ ਰਹੇ ਆ ਇਸ ਪਾਰਟ ਦੇ ਵਿੱਚ, ਉਹਦੇ ਵਿੱਚ ਅੱਜ ਦੀ ਡੇਟ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਸੋਸ਼ਲ ਮੀਡੀਆ ਕਾਫੀ ਵੱਡੇ ਲੈਵਲ ਤੇ ਯੂਜ਼ ਹੁੰਦਾ ਨਜ਼ਰ ਆ ਰਿਹਾ ਹੈ। ਪਿਛਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਇਹ ਗੱਲ ਆਈ ਹੈ ਕਿ ਇਸ ਵਕਤ ਜਿਹੜੀ ਹਕੂਮਤ ਭਾਰਤ ਦੇ ਵਿੱਚ ਹੈ, ਬੀਜੇਪੀ ਵੱਲੋਂ, ਹਿੰਦੂਤਵੀ ਥਾਟ ਵੱਲੋਂ ਜਿਹੜਾ ਵਿਰੋਧੀਆਂ ਦੇ ਖਿਲਾਫ, ਘੱਟ ਗਿਣਤੀਆਂ ਦੇ ਖਿਲਾਫ ਜਿਹੜਾ ਪ੍ਰੋਪੇਗੈਂਡਾ ਕੀਤਾ ਗਿਆ, ਈਵਨ ਇੱਥੋਂ ਤੱਕ ਜਿਹੜੇ ਸੋਸ਼ਲ ਮੀਡੀਆ ਜਾਇੰਟਸ ਨੇ, ਫੇਸਬੁੱਕ ਤੱਕ ਵੀ ਉਹਨਾਂ ਨੂੰ ਰੋਕਣ ਦੇ ਵਿੱਚ ਅਸਮਰਥ ਰਹੇ ਨੇ, ਬਲਕਿ ਇੱਕ ਸਟੈਪ ਅੱਗੇ ਜਾਂਦਿਆਂ ਉਹਨਾਂ ਨੇ ਇਸ ਕੰਮ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ। ਸੋ ਇਹ ਜਿਹੜੀ ਖਬਰ ਸਾਡੇ ਸਾਹਮਣੇ ਆਈ ਹੈ, ਮੈਂ ਸਾਡੇ ਦਰਸ਼ਕ ਵੀ ਇਸ ਖਬਰ ਤੋਂ ਮੈਂ ਸਮਝਦਾ ਜਾਣੂ ਹੋਣਗੇ। ਸੋ ਕੀ ਸਮਝਦੇ ਹੋ ਕਿ ਇਹ ਜਿਹੜਾ ਪਾਰਟ ਹੈ, ਇਨਰੋਡਸ ਕਿਸ ਹੱਦ ਤੱਕ ਬਿਲਟ ਹੋ ਚੁੱਕੀਆਂ ਨੇ ਤੇ ਕਿਸ ਤਰੀਕੇ ਦੇ ਨਾਲ ਇਹਦੀ ਜਿਹੜੀ ਐਗਜ਼ੀਕਿਊਸ਼ਨ ਹੈ ਉਹ ਹੋ ਰਹੀ ਹੈ? ਵੀਰ ਜੀ, ਇਹ ਵੀ ਇੱਕ ਬੜਾ ਮਹੱਤਵਪੂਰਨ ਮੁੱਦਾ ਹੈ ਜਿਹੜਾ ਤੁਸੀਂ ਛੜਿਆ ਕਿ ਇੱਕ ਹਥਿਆਰ ਸਾਡੇ ਕੋਲ ਰਹਿ ਗਿਆ ਸੀਗਾ, ਉਹ ਸੀਗਾ ਸੋਸ਼ਲ ਮੀਡੀਆ ਦਾ। ਕਿਉਂਕਿ ਮੇਨ ਸਟ੍ਰੀਮ ਮੀਡੀਆ ਇਹਨਾਂ ਦੇ ਪੂਰੇ ਕਬਜ਼ੇ ਸੀਗਾ, ਉਹਨੂੰ ਅਸੀਂ ਛੇੜ ਨਹੀਂ ਸਕ ਪਾ ਰਹੇ ਹਾਂ, ਛੂਹ ਤੱਕ ਨਹੀਂ ਸਕ ਪਾ ਰਹੇ। ਪਰ ਪਿਛਲੇ ਕੁਝ ਕੁ ਸਾਲਾਂ ਤੋਂ ਜਿਹੜੀ ਘੱਟ ਗਿਣਤੀ ਹੈ ਜਾਂ ਜਿਨ੍ਹਾਂ ਨੂੰ ਵੀ ਕੋਈ ਆਪਣੇ ਦਿਲ ਦੀ ਗੱਲ ਕਹਿਣੀ ਹੁੰਦੀ ਸੀ ਵਾਜਬ, ਉਹਨਾਂ ਕੋਲ ਇੱਕ ਹਥਿਆਰ ਸੀਗਾ ਸੋਸ਼ਲ ਮੀਡੀਆ ਦਾ। ਔਰ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ, ਇਹ ਸਰਕਾਰਾਂ ਦੇ ਜਾਂ ਸਪੈਸ਼ਲੀ ਜਿਹੜੀਆਂ ਰਾਈਟ ਵਿੰਗਸ ਨੇ, ਮੈਂ ਉਹਨਾਂ ਨੂੰ ਟੈਰਰਿਸਟ ਆਰਗੇਨਾਈਜੇਸ਼ਨ ਹੀ ਆਖਾਂਗਾ। ਮੈਂ ਕਦੀ ਵੀ ਉਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਉਹ ਇੱਕ ਅਲੱਗ ਸੰਸਥਾ ਵੇ, ਉਹ ਵੀ ਟੈਰਰਿਸਟ ਸੰਸਥਾ ਵੇ। ਜਿਹੜੀ ਵੀ ਇਨਸਾਨੀਅਤ ਦਾ ਘਾਣ ਕਰਦੀ ਹੈ ਉਹ ਟੈਰਰਿਸਟ ਆਰਗੇਨਾਈਜੇਸ਼ਨ ਹੀ ਹੈਗੀ ਹੈ, ਉਹ ਭਾਵੇਂ RSS ਹੋਵੇ ਜਾਂ ਕੋਈ ਹੋਰ ਹੋਵੇ। ਸੋ ਮੇਰੇ ਹਿਸਾਬ ਨਾਲ RSS ਇਸ ਵੇਲੇ ਦੁਨੀਆ ਦੀ ਸਭ ਤੋਂ ਖਤਰਨਾਕ ਟੈਰਰਿਸਟ ਆਰਗੇਨਾਈਜੇਸ਼ਨ ਹੈਗੀ ਹੈ। ਅਗਰ ਉਹਨੂੰ ਨਕੇਲ ਨਾ ਕੱਸੀ ਗਈ ਤੇ ਸਿਰਫ ਸਿੱਖਾਂ ਨੂੰ ਨਹੀਂ, ਸਾਰੀ ਦੁਨੀਆ ਨੂੰ ਇਹਦੇ ਬੜੇ ਖਤਰਨਾਕ ਜਿਹੜੇ ਨਤੀਜੇ ਨੇ ਉਹ ਦੇਖਣ ਨੂੰ ਮਿਲਣਗੇ। ਖੈਰ, ਅਸੀਂ ਮੁੱਦੇ ਤੇ ਆਈਏ। ਜਿਹੜਾ ਵੀ ਅੱਜ ਤੱਕ ਸਿੱਖਾਂ ਨੇ ਆਵਾਜ਼ ਚੁੱਕੀ ਸੀ ਪਿਛਲੇ 10-15 ਸਾਲਾਂ ਤੋਂ, ਜਾਂ ਮੁਸਲਮਾਨਾਂ ਨੇ ਜਾਂ ਈਸਾਈਆਂ ਨੇ, ਉਹ ਚੁੱਕੀ ਸੀ ਸੋਸ਼ਲ ਮੀਡੀਆ ਤੋਂ। ਔਰ ਗੱਲ ਬੜੀ ਜਲਦੀ ਫੈਲ ਜਾਂਦੀ ਸੀ। ਇੱਕ ਤੇ ਟਰੈਕ ਹੁੰਦੀ ਸੀ ਉਹ ਬੰਦੀ ਕਿੱਥੋਂ ਨਿਕਲੀ ਹੈ, ਜਦ ਤੱਕ ਟਰੈਕ ਹੁੰਦੀ ਸੀ ਤਦ ਤੱਕ ਦੁਨੀਆ 'ਚ ਆ ਜਾਂਦੀ ਸੀ। ਅਸੀਂ ਵੀ ਆਪਣੇ ਦਿਲ ਦੇ ਵਿਚਾਰ ਜਾਂ ਆਪਣੀ ਕਮਿਊਨਿਟੀ ਦੇ ਵਿਚਾਰ ਬੜੇ ਖੁੱਲ ਕੇ ਅਸੀਂ ਸੋਸ਼ਲ ਮੀਡੀਆ ਤੇ ਰੱਖੇ ਹਾਂ, ਕਿਉਂਕਿ ਸਾਨੂੰ ਵੀ ਮੇਨ ਸਟ੍ਰੀਮ ਤੱਕ ਨਹੀਂ ਸੀ ਪਹੁੰਚਣ ਦਿੱਤਾ ਜਾ ਰਿਹਾ। ਪਰ ਸੋਸ਼ਲ ਮੀਡੀਆ ਨੇ ਸਾਨੂੰ ਇੱਕ ਬ੍ਰਿਜ ਬਣ ਕੇ ਸਾਡੀ ਹੈਲਪ ਕੀਤੀ।
ਔਰ ਇਹ ਗੱਲ ਸਰਕਾਰਾਂ ਨੂੰ ਸਮਝ ਆ ਗਈ ਹੈ ਕਿ ਅਗਰ ਸੋਸ਼ਲ ਮੀਡੀਆ ਦਾ ਆਖਰੀ ਪੁਲ ਭੰਨ ਦਿੱਤਾ ਜਾਵੇ ਤਾਂ ਉਹ ਜਿਹੜੀ ਜਿਸ ਮਕਸਦ ਵੱਲ ਉਹ ਵੱਧ ਰਹੇ ਨੇ ਉੱਥੇ ਉਹ ਬੜੀ ਆਸਾਨੀ ਦੇ ਨਾਲ ਵੱਧ ਸਕਦੇ ਨੇ ਔਰ ਸਾਨੂੰ ਬੜੇ ਆਰਾਮ ਦੇ ਨਾਲ ਉੱਥੇ ਹੀ ਰੋਕ ਸਕਦੇ ਨੇ। ਸੋ ਇਹ ਜਿੰਨਾ ਵੀ ਇਹਨਾਂ ਨੇ, ਕਿਉਂਕਿ ਇਹ ਸਭ ਕੰਮ ਹੁੰਦੇ ਨੇ ਪੈਸੇ ਦੇ ਨਾਲ, ਜਿੰਨਾ ਵੀ ਇਹਨਾਂ ਨੇ ਨੋਟਬੰਦੀ ਕੀਤੀ ਹੈ ਜਾਂ ਜਿੰਨੇ ਵੀ ਇਹਨਾਂ ਨੇ ਸਟਾਕ ਐਕਸਚੇਂਜ 'ਚ ਹੇਰਾਫੇਰੀ ਕੀਤੀਆਂ ਨੇ ਜਾਂ ਜਿੰਨੇ ਵੀ ਉਹਨਾਂ ਦੇ ਬੰਦੇ ਜਿਹੜੇ ਹਿੰਦੁਸਤਾਨ ਤੋਂ ਪੈਸਾ ਲੈ ਕੇ ਜਿਹੜੇ ਫਰਾਰ ਹੋਏ ਨੇ, ਉਹ ਬੇਸਿਕਲੀ ਫਰਾਰ ਹੋਏ ਨਹੀਂ, ਉਹ ਫਰਾਰ ਕੀਤੇ ਗਏ ਸਨ। ਉਹ ਜਿਹੜਾ ਪੈਸਾ ਵੇ ਉਹ ਬੈਕਡੋਰ ਤੋਂ ਇਸ ਟੈਰਰਿਸਟ ਆਰਗੇਨਾਈਜੇਸ਼ਨ ਨੂੰ ਹੀ ਗਿਆ ਵੇ, ਜਿਹਨੂੰ ਕਿ ਅਸੀਂ RSS ਕਹਿੰਦੇ ਹਾਂ, ਰਾਸ਼ਟਰੀ ਸਵੈ ਸੇਵਕ। ਹੁਣ ਉਹਨਾਂ ਦੇ ਕੋਲ ਇਸ ਵੇਲੇ ਇੰਨਾ ਜ਼ਿਆਦਾ ਪੈਸਾ ਵੇ ਕਿ ਭਾਰਤ ਦੀ ਇਕਨੋਮੀ ਇੱਕ ਪਾਸੇ ਹੈ ਤੇ RSS ਦੀ ਇਕਨੋਮੀ ਇੱਕ ਪਾਸੇ ਹੈ। ਭਾਰਤ ਦੀ ਇਕਨੋਮੀ ਅਗਰ ਹੈ ਵੀ ਹੈ ਤਾਂ ਉਹਨੇ ਦੇਖੋ ਆਮ ਬੰਦੇ ਬਾਰੇ ਵੀ ਸੋਚਣਾ ਵੇ, ਟੈਕਸ ਬਾਰੇ ਵੀ ਸੋਚਣਾ ਵੇ, ਜਾਂ ਮੁਲਕ ਦੇ ਵਿੱਚ ਕਿਵੇਂ ਤਰੱਕੀ ਹੋਏ ਇਸ ਬਾਰੇ ਵੀ ਕਿਤੇ ਨਾ ਕਿਤੇ ਅਗਰ ਸਰਕਾਰ ਬਦਲੇਗੀ ਤੇ ਉਹ ਸੋਚੇਗੀ। ਪਰ RSS ਦਾ ਇੱਕੋ ਹੀ ਕੰਮ ਹੈ ਕਿ ਘੱਟ ਗਿਣਤੀ ਨੂੰ ਖਤਮ ਕਿਵੇਂ ਕਰਨਾ ਵੇ, ਉਹਨੂੰ ਖਾਣਾ ਕਿਵੇਂ ਵੇ। ਤੇ ਉਹਨਾਂ ਦੇ ਕੋਲ ਇਸ ਵੇਲੇ ਸਾਨੂੰ ਲੋਕਾਂ ਨੂੰ, ਸਿੱਖਾਂ ਨੂੰ, ਮੁਸਲਮਾਨਾਂ ਨੂੰ, ਘੱਟ ਗਿਣਤੀਆਂ ਨੂੰ ਖਤਮ ਕਰਨ ਵਾਸਤੇ ਉਹ ਜਿਹੜੀ ਮਨੀ ਪਾਵਰ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ। ਔਰ ਮਨੀ ਪਾਵਰ ਇਤਨੀ ਕੋ ਖਤਰਨਾਕ ਚੀਜ਼ ਹੈ ਕਿ ਉਹਦੇ ਅੱਗੇ ਵੱਡੇ ਵੱਡੇ ਜਿਹੜੇ ਕੰਪਨੀਜ਼ ਨੇ ਉਹ ਵੀ ਗੋਡੇ ਟੇਕ ਦਿੰਦੇ ਨੇ। ਔਰ ਇਹ ਜੋ ਸਾਡੇ ਨਾਲ ਹੋ ਰਿਹਾ ਵੇ ਉਹ ਵੱਡੀ ਕੰਪਨੀਆਂ ਦੇ ਗੋਡੇ ਟੇਕਣ ਦੇ ਹੀ ਜਿਹੜੀ ਨਿਸ਼ਾਨੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਤੇ ਉਹਦੇ ਵਾਸਤੇ ਲੜਨ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਇਸ ਵੇਲੇ ਮੇਨ ਲੋੜ ਹੈ, ਅਸੀਂ ਆਪਣਾ ਇਤਿਹਾਸ ਜਿਹੜਾ ਕਿ ਉਹ ਜਿਹ 'ਚ ਰਲਗੜ ਕਰੀ ਜਾ ਰਹੇ ਨੇ ਉਹ ਕਿਤੇ ਅਸੀਂ ਸਟੋਰ ਕਰ ਲਈਏ। ਅਗਰ ਆਪਣਾ ਜਿਹੜਾ ਸੱਚਾ ਇਤਿਹਾਸ ਹੈ ਉਹ ਕਿਤੇ ਅਸੀਂ ਸਟੋਰ ਕਰ ਲਈਏ, ਜਾਂ ਇਸ ਤੋਂ ਪਹਿਲਾਂ ਕੀ ਹੈ ਬੜੀ ਅੱਗੇ ਵਧਣ ਅਸੀਂ ਆਨਲਾਈਨ ਜਿਹੜੀਆਂ ਵੀ ਆ, ਕਿਉਂਕਿ ਇਹ ਹਲੇ ਵੀ ਸਾਡੇ ਉੱਤੇ ਗੁਰਬਾਣੀ ਪੜ੍ਹਨ ਤੇ ਪੜ੍ਹਾਉਣ ਤੇ ਨਹੀਂ ਅਸੀਂ ਇਹ ਸਾਡੇ ਤੇ ਰੋਕ ਸਕਦੇ। ਸਾਨੂੰ ਵੱਧ ਤੋਂ ਵੱਧ ਇਸ ਗੱਲ ਤੇ ਰੋਕਣਗੇ ਕਿ ਅਸੀਂ ਕਿਸੇ ਪਾਰਟੀਕੂਲਰ ਮਿਨਿਸਟਰ ਦਾ ਨਾਮ ਲੈ ਕੇ ਕੋਈ ਗੱਲ ਨਾ ਕਰੀਏ, ਜਾਂ ਪਾਰਟੀਕੂਲਰ ਪਾਰਟੀ ਦਾ ਨਾਮ ਲੈ ਕੇ ਕੋਈ ਗੱਲ ਨਾ ਕਰੀਏ, ਜਾਂ ਡਾਇਰੈਕਟ ਉਹਨਾਂ ਤੇ ਹਮਲੇ ਨਾ ਕਰੀਏ। ਸਾਨੂੰ ਆਪਣਾ ਵੀ ਸਾਨੂੰ ਬੌਧਿਕ ਪੱਧਰ ਜਿਹੜਾ ਹੈਗਾ ਵੀ ਉਹ ਚੇਂਜ ਕਰਨਾ ਪਏਗਾ ਇਸ ਲੜਾਈ ਦੇ ਵਿੱਚ। ਲੇਕਿਨ ਜਦੋਂ ਪ੍ਰਚਾਰ ਦੀ ਗੱਲ ਹੋਏਗੀ, ਤੁਸੀਂ ਆਪਣੇ ਧਰਮ ਦਾ ਪ੍ਰਚਾਰ ਖੁੱਲ ਕੇ ਹਲੇ ਵੀ ਕਰ ਸਕਦੇ ਹੋ, ਹਲੇ ਵੀ ਕੋਈ ਉਹਦੇ 'ਚ ਕੋਈ ਰੋਕ ਟੋਕ ਨਹੀਂ ਹੈਗੀ ਹੈ। ਸੋ ਜਿਹੜਾ ਸਾਡਾ ਪ੍ਰਚਾਰ ਹੈ ਉਹਨੂੰ ਅਗਰ ਅਸੀਂ ਆਨਲਾਈਨ ਲੈ ਕੇ ਆ ਜਾਈਏ, ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਨਾਲ, ਓਰੀਜਨਲ ਇਤਿਹਾਸ ਦੇ ਨਾਲ, ਇੱਕ ਇਤਿਹਾਸ ਜਿਹੜਾ ਪੇਪਰ ਪੜ੍ਹਾ ਰਿਹਾ ਵੇ, ਇੱਕ ਇਤਿਹਾਸ ਜਿਹੜਾ ਸਾਡਾ ਆਪਣਾ ਹੈਗਾ ਵੇ, ਉਹਨੂੰ ਲੈ ਕੇ ਅਗਰ ਅਸੀਂ ਹਲੇ ਵੀ ਸਾਹਮਣੇ ਆ ਜਾਈਏ, ਆਪਣੀ ਸਾਡੇ ਕੋਲ ਵੈਬਸਾਈਟਾਂ ਹੋਣ, ਆਪਣੇ ਸਾਡੇ ਕੋਲ ਐਸਾ ਮਟੀਰੀਅਲ ਤਿਆਰ ਹੋਵੇ ਜਿਹਨੂੰ ਕਿ ਖਤਮ ਨਾ ਕੀਤਾ ਜਾ ਸਕੇ। ਜਿਸ ਤਰ੍ਹਾਂ ਸਾਡੇ ਕੋਲ ਇੱਕ ਲਾਇਬ੍ਰੇਰੀ ਸੀ ਉੱਥੇ ਅੰਮ੍ਰਿਤਸਰ, ਉਹ ਵੀ ਇਹਨਾਂ ਨੇ ਖਤਮ ਕਰਤੀ। ਹੁਣ ਸਾਨੂੰ ਉਹੀ ਲਾਇਬ੍ਰੇਰੀ, ਆਨਲਾਈਨ ਲਾਇਬ੍ਰੇਰੀਜ਼ ਫਿਰ ਬਣਾਉਣੀਆਂ ਪੈਣਗੀਆਂ ਜਿੱਥੋਂ ਕਿ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਤਿਹਾਸ ਦੱਸ ਸਕੀਏ। ਜਦੋਂ ਮੈਨੂੰ ਪਤਾ ਲੱਗੇਗਾ, ਅਗਰ ਮੈਨੂੰ ਪਤਾ ਹੀ ਨਾ ਹੋਵੇ ਮੇਰਾ ਬਾਪ ਕੌਣ ਹੈ ਤੇ ਫਿਰ ਤਾਂ ਮੈਂ ਲਾਵਾਰਿਸ ਹਾਂ। ਪਰ ਅਗਰ ਮੈਨੂੰ ਪਤਾ ਹੋਵੇ ਕਿ ਮੇਰਾ ਬਾਪ ਕੌਣ ਹੈ, ਫਿਰ ਦੁਨੀਆ ਦੀ ਕੋਈ ਵੀ ਤਾਕਤ ਮੈਨੂੰ ਲਵਾਰਸ ਨਹੀਂ ਕਹਿ ਸਕਦੀ। ਮੈਨੂੰ ਪਤਾ ਹੋਵੇ ਕਿ ਮੈਂ ਕਿਸ ਦਾ ਵਾਰਸ ਹਾਂ। ਸੋ ਅਸੀਂ ਕਿਤੇ ਜਾਨਸ਼ੀਨ ਹਾਂ। ਤੋ ਅਸੀਂ ਆਪਣੀ ਜਿਹੜੀ ਨਿਸ਼ਾਨੀ ਹੈ ਉਹਨੂੰ ਹਲੇ ਵੀ ਸੰਭਾਲ ਸਕਦੇ ਹਾਂ, ਇਸ ਤੋਂ ਪਹਿਲਾਂ ਕਿ ਉਸ ਤੇ ਚੋਟ ਮਾਰਨ, ਉਹ ਤੇ ਸੰਭਲ ਜਾਈਏ। ਤੇ ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਬੜੀ ਵਾਰ ਇਹ ਗੱਲ ਕਰ ਚੁੱਕਾ ਹਾਂ ਕਿ ਸਿੱਖਾਂ ਦੀ ਵੀ ਜਿਹੜੀ ਮਨੀ ਪਾਵਰ ਹੈ ਉਹ ਕੋਈ ਥੋੜੀ ਨਹੀਂ ਹੈਗੀ। ਅਗਰ ਤੁਸੀਂ ਅੰਦਾਜ਼ਾ ਲਗਾਓ ਤਾਂ ਮੇਰੇ ਖਿਆਲ ਨਾਲ ਪਿੱਛੇ ਮੇਰੇ ਪ੍ਰੋਗਰਾਮ ਤੇ ਐਕਸ ਜਥੇਦਾਰ ਜਿਹੜੇ ਭਾਈ ਰਣਜੀਤ ਸਿੰਘ ਆਏ ਸਨ ਤੇ ਉਹਨਾਂ ਨੇ ਖੁਲਾਸਾ ਕੀਤਾ ਸੀਗਾ ਕਿ ਅੰਮ੍ਰਿਤਸਰ ਦੀ ਰੋਜ਼ ਦੀ ਜਿਹੜੀ ਗੋਲਕ ਹੈ ਉਹੀ ਕਿਤੇ 3-4 ਕਰੋੜ ਤੋਂ ਉੱਤੇ ਹੈ। तो अगर ਅਸੀਂ SGPC ਦੀ ਜਿਹੜੇ ਗੋਲਕ ਦੀ ਗੱਲ ਕਰੀਏ ਤਾਂ ਹਜ਼ਾਰਾਂ ਕਰੋੜਾਂ ਦੇ ਵਿੱਚ ਹੈ। ਦਿੱਲੀ ਦੀ ਜਿਹੜੇ ਮੇਰੇ ਨਾਲ ਸਰਨਾ ਸਾਹਿਬ ਬੈਠੇ ਸਨ, ਐਕਸ ਪ੍ਰਧਾਨ ਸਨ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, ਉਹਨਾਂ ਨੇ ਮੇਰੇ ਪ੍ਰੋਗਰਾਮ ਤੇ ਮੰਨਿਆ ਕਿ ਜਿਹੜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਾਲਾਨਾ ਗੋਲਕ ਹੈ 200 ਕਰੋੜ ਦੀ ਹੈ, 200 ਕਰੋੜ ਦੀ। ਤੇ ਪਟਨੇ ਦੀ ਅਲੱਗ ਹੈ, ਹਜੂਰ ਸਾਹਿਬ ਦੀ ਅਲੱਗ ਹੈ। ਅਗਰ ਇਹ ਤੁਸੀਂ ਸਾਰੀ ਗੋਲਕ ਦਾ ਅਗਰ ਤੁਸੀਂ ਕੁਝ ਕੁ ਹਿਸਾਬ ਵੀ ਲਗਾਉਂਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਸਿੱਖਾਂ ਦੀ ਆਪਣੀ ਗੋਲਕ ਜਿਹੜੀ ਹੈਗੀ ਹੈ ਉਹ ਘੱਟੋ ਘੱਟ ਨਹੀਂ ਤੇ 10,000 ਕਰੋੜ ਤੇ ਚਲੀ ਜਾਂਦੀ ਹੈ ਸਾਲਾਨਾ। ਆਪਾਂ ਅਗਰ ਵਿਦੇਸ਼ਾਂ ਦੀ ਵੀ ਲਾ ਲਈਏ, ਇੰਡੀਆ ਦੀ ਵੀ ਲਾ ਲਈਏ, SGPC ਦੀ ਵੀ ਲਾ ਲਈਏ, ਅਗਰ ਅਸੀਂ ਇਸ ਗੋਲਕ ਨੂੰ ਹੀ ਸਿਰਫ ਚੰਦੋਏ ਲਾਉਣ ਦੇ ਉੱਤੇ, ਸੰਗੇ ਮਰਮਰ ਲਾਉਣ ਦੇ ਉੱਤੇ, ਜਾਂ ਗੁਰਦੁਆਰੇ ਦੇ ਦਰਵਾਜ਼ੇ ਬਦਲਣ ਦੇ ਉੱਤੇ, ਜਾਂ ਸੋਨੇ ਦੀ ਪਾਲਿਸ਼ਾਂ ਦੇ ਉੱਤੇ ਨਾ ਲਗਾ ਕੇ ਆਪਣੀ ਆਉਣ ਵਾਲੀ ਜਨਰੇਸ਼ਨ ਵੱਲ ਲਗਾ ਦਈਏ। ਸਾਡੇ ਕੋਲ ਇੱਕ ਵੀ ਕਾਲਜ ਹੈ ਨਹੀਂ, ਸਾਡੇ ਕੋਲ ਇੱਕ ਵੀ ਜਰਨਲਿਜ਼ਮ ਦਾ ਕੋਈ ਸਰੋਤ ਹੈ ਨਹੀਂ, ਸਾਡੇ ਕੋਲ ਕੋਈ ਡਾਕਟਰ ਹੈ ਨਹੀਂ, ਆਉਣ ਵਾਲੇ ਟਾਈਮ ਵਿੱਚ ਸਾਡੇ ਕੋਲ ਕੋਈ IFS ਹੈ ਨਹੀਂ, ਕੋਈ IAS ਹੈ ਨਹੀਂ, ਕਿਸੇ ਵੀ ਤਰੀਕੇ ਦੇ ਨਾਲ
ਸਾਡੇ ਕੋਲ ਕੋਈ ਵੀ ਇੰਸਟੀਚਿਊਟ ਨਹੀਂ ਹੈ ਜਿੱਥੋਂ ਅਸੀਂ ਸਮਾਰਟ ਸਿੱਖ ਤਿਆਰ ਕਰਕੇ ਲਿਆ ਸਕੀਏ ਜੀ। ਤੋ ਸਿੱਖਾਂ ਦੀ ਸਿੱਖ ਤਾਂ ਅਸੀਂ ਬੜੇ ਹੈਗੇ ਆ, ਲੇਕਿਨ ਸਮਾਰਟ ਸਿੱਖਾਂ ਦੀ ਜਿਹੜੀ ਹੈਗੀ ਤਾਦਾਦ ਬੜੀ ਘੱਟ ਹੈ। ਅਸੀਂ ਇਹ ਸਾਰੇ ਜਿਹੜੀ ਗੋਲਕ ਦੀ ਮੁਹਾਰ ਹੈ ਉਧਰ ਮੋੜ ਦਈਏ, ਉਸ ਦਾ ਅਗਰ 10% ਵੀ ਅਗਰ ਅਸੀਂ ਆਪਣੇ ਮੀਡੀਆ ਤੇ ਲਗਾ ਦਈਏ, ਜਿਹੜੇ ਵੀ ਅਸਲੇ ਮੀਡੀਆ ਹੈਗੇ ਨੇ ਅਗਰ ਉਹ ਕੰਮ ਕਰਦੇ ਪਏ ਨੇ, ਅਗਰ SGPC ਜਾਂ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਇੱਕ ਬਜਟ ਰੱਖ ਲੈ ਕਿ ਇਹ ਅਸੀਂ ਸਿੱਖ ਮੀਡੀਆ ਵਾਸਤੇ ਰੱਖ ਰਹੇ ਹਾਂ ਕਿ ਜਿਹੜੇ ਆਪਣੇ ਸਿੱਖਾਂ ਦੀ ਗੱਲ ਉਹ ਦੁਨੀਆ ਦੇ ਸਾਹਮਣੇ ਰੱਖਣਗੇ। ਹਾਲੇ ਵੀ ਇਹ ਮੇਰੇ ਹਿਸਾਬ ਨਾਲ ਇੱਕ ਛੋਟੇ ਸੋਲੂਸ਼ਨ ਨੇ ਜਿਨ੍ਹਾਂ ਨੂੰ ਮੰਨ ਕੇ ਅਸੀਂ ਜਾਂ ਜਿਨ੍ਹਾਂ ਨੂੰ ਕਰਕੇ ਅਸੀਂ ਕੁਛ ਨਾ ਕੁਛ ਚੇਂਜਸ ਤਾਂ ਅਸੀਂ ਲਿਆ ਸਕਦੇ ਹਾਂ। ਬਿਲਕੁਲ ਜਿਹੜੀਆਂ ਇਹ ਗੱਲਾਂ ਨੇ ਬੜੀਆਂ ਤੁਸੀਂ ਸੂਝਵਾਨ ਤੇ ਡੀਟੇਲ ਦੇ ਵਿੱਚ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਵੀ ਇਹ ਜ਼ਰੂਰ ਅੱਜ ਦੀ ਜਿਹੜੀ ਗੱਲਬਾਤ ਸੀ ਪਸੰਦ ਆਈ ਹੋਵੇਗੀ। ਸੋ ਜਾਂਦੇ ਇਹ ਵੀ ਇੱਕ ਧਿਆਨ ਦੇਣ ਵਾਲੀ ਗੱਲ ਹੈ ਵੀ ਜਿੱਥੇ ਸਾਰੇ ਜਿਹੜੇ ਚੈਲੰਜਸ ਨੇ ਸਾਡੇ ਸਾਹਮਣੇ ਉਹ ਫਿਜ਼ੀਕਲੀ ਸਾਡੇ ਸਾਹਮਣੇ ਨੇ, ਬੌਧਿਕ ਤੌਰ ਤੇ ਅਸੀਂ ਜ਼ਿਕਰ ਕਰਦੇ ਹਾਂ ਕਿਸ ਤਰੀਕੇ ਨਾਲ ਜਿਹੜਾ ਹੈ ਸਾਡੇ ਤੇ ਸਾਡੇ ਥਾਟ ਦੇ ਉੱਤੇ ਹਮਲਾ ਕੀਤਾ ਜਾ ਰਿਹਾ ਹੈ। ਸੋ ਇਹਦੇ ਲਈ ਸਭ ਤੋਂ ਵੱਧ ਜ਼ਰੂਰੀ ਤੇ ਇਹੀ ਹੈ ਕਿ ਅਸੀਂ ਆਪ ਤਿਆਰ ਹੋਈਏ, ਆਪ ਇਹਨਾਂ ਗੱਲਾਂ ਨੂੰ ਸਮਝੀਏ, ਆਪ ਜਾਣਕਾਰ ਬਣੀਏ। ਜੇ ਸਾਨੂੰ ਪਤਾ ਹੋਊਗਾ, ਸਾਨੂੰ ਇਹਨਾਂ ਚੀਜ਼ਾਂ ਦਾ ਗਿਆਨ ਹੋਊਗਾ ਤਾਂ ਹੀ ਅਸੀਂ ਇੰਡੀਵਿਜੂਅਲੀ ਵੀ ਤੇ ਫਿਰ ਜਥੇਬੰਦਕ ਤੌਰ ਤੇ ਵੀ ਇਹ ਸਾਰੇ ਨੂੰ ਟੈਕਲ ਕਰਨ ਦੇ ਸਮਰੱਥ ਹੋ ਸਕਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਸਵਰਨਬੀਰ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ। ਔਰ ਸਾਰੇ ਦਰਸ਼ਕਾਂ ਦਾ ਜਿੰਨਾ ਵੀ ਉਹ ਪਿਆਰ ਦਿੰਦੇ ਨੇ, ਜਿਸ ਰਾਹੀਂ ਵੀ ਉਹ ਸਾਨੂੰ ਪਿਆਰ ਦਿੰਦੇ ਨੇ, ਉਹਨਾਂ ਦਾ ਬਹੁਤ ਧੰਨਵਾਦ, ਬਹੁਤ ਸ਼ੁਕਰਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਮੈਂ ਬੇਨਤੀ ਵੀ ਕਰਨਾ ਚਾਹੂੰਗਾ ਕਿ ਇਸ ਪਲੇਟਫਾਰਮ ਨੂੰ TV84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨਸ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ TV84 ਦੇ ਐਡਰੈਸ ਦੇ ਉੱਤੇ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਫਿਰ ਦੱਸਦੇ ਹਾਂ ਇੱਕ ਵਾਰ, www.tv84.tv। ਇੱਥੇ ਹੀ ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।